ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 8 फरवरी 2023 27 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਰ ਕੇਬਲ ਕੈਨੇਡਾ, roku, चादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਕੱਲ ਦੇ ਪ੍ਰੋਗਰਾਮ ਮਿਸ ਕਰਨ ਦੀ ਆਪਾਂ ਮਾਫੀ ਚਾਹੁੰਦੇ ਹਾਂ ਔਰ ਤੁਸੀਂ ਇੰਜੋਏ ਵੀ ਕੀਤਾ ਹੋਏਗਾ ਜਿਹੜਾ ਪ੍ਰੋਗਰਾਮ ਕੱਲ ਚੱਲਿਆ ਜਿਹੜਾ ਕਸ਼ਮੀਰ ਸੋਲੀਡੈਰਿਟੀ ਨੂੰ ਜਿਹੜਾ ਆਪਾਂ ਕਵਰ ਕੀਤਾ ਸੀ। ਸੋ ਇਸ ਨੂੰ ਤੁਸੀਂ ਇੰਜੋਏ ਕੀਤਾ ਹੋਏਗਾ। ਸੋ ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਹਰਕੀਰਤ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਹਰ ਫਰੰਟ ਤੇ ਤਿਆਰੀ ਰੱਖਣੀ ਪੈਣੀ ਹੈ। ਮੋਹਾਲੀ ਮੋਰਚੇ ਵਿੱਚ ਜਿਸ ਕਿਸਮ ਦੀ ਸਥਿਤੀ ਬਣੀ ਹੋਈ ਹੈ ਅਤੇ ਜੋ ਹਾਲਾਤ ਬਣੇ ਹੋਏ ਹਨ ਸਾਹਮਣੇ ਨਜ਼ਰ ਆ ਰਿਹਾ ਹੈ ਅਸੀਂ ਹਕੂਮਤ ਨਾਲ ਟੱਕਰ ਲੈਣ ਵੱਲ ਵਧ ਰਹੇ ਹਾਂ। ਹਰ ਪੱਖ ਤੋਂ ਤਿਆਰੀ ਰੱਖਣ ਦੀ ਲੋੜ ਹੈ। ਆਜ਼ਾਦੀ ਪਸੰਦ ਧਿਰਾਂ ਦੀ ਮਦਦ ਕਰੀਏ, ਲੱਤਾਂ ਨਾ ਖਿੱਚੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਕੀਰਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਬੀਤੇ ਕੱਲ ਅਮਰੀਕਨ ਕਾਂਗਰਸ ਅਤੇ ਸੈਨੇਟ ਦੇ ਸਾਂਝੇ ਇਜਲਾਸ ਜਿਸ ਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਕਿਹਾ ਜਾਂਦਾ ਹੈ ਸੰਬੋਧਨ ਕੀਤਾ। ਲਗਭਗ ਸਵਾ ਘੰਟੇ ਦੇ ਆਪਣੇ ਜ਼ੋਰਦਾਰ ਭਾਸ਼ਣ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਅਮਰੀਕਾ ਦੀ ਪਾਵਰਫੁਲ ਹੋਂਦ ਨੂੰ ਦਰਸਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਕੀਰਤ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਸ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਕਿ ਜਿਹੜਾ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਹੈ ਔਰ ਪਿਛਲੇ 3 ਦਿਨਾਂ ਤੋਂ ਅੱਜ ਤੀਸਰਾ ਦਿਨ ਸੀ ਜਿਸ ਦਿਨ ਜਥੇ ਨੇ ਗ੍ਰਿਫਤਾਰੀ ਦੇਣੀ ਸੀ ਔਰ ਜਿਵੇਂ ਉਹਨਾਂ ਦੇ ਉੱਤੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਲਾਠੀ ਚਾਰਜ ਵਾਟਰ ਕੈਨਨਸ ਦਾ ਇਸਤੇਮਾਲ ਕੀਤਾ ਗਿਆ ਉਸ ਤੋਂ ਇੱਕ ਗੱਲ ਜ਼ਾਹਰ ਹੈ ਕਿਉਂਕਿ ਅਜੇ 3-4 ਦਿਨ ਪਹਿਲਾਂ ਹੀ ਪੰਜਾਬ ਦੇ ਗਵਰਨਰ ਪ੍ਰੋਤ ਨੇ ਇਹ ਗੱਲ ਇੱਕ ਪ੍ਰੈਸ ਕਾਨਫਰੰਸ ਕਹੀ ਸੀ ਕਿ ਜਿਹੜਾ ਖਾਲਿਸਤਾਨ ਦੀ ਲਹਿਰ ਹੈ ਇਸ ਨੂੰ ਜੰਮਦਿਆਂ ਹੀ ਹੁਣ ਦੱਬ ਦੇਣਾ ਚਾਹੀਦਾ ਹੈ। ਇਹ ਦੁਬਾਰਾ ਇਹਦਾ ਪ੍ਰਭਾਵ ਵੱਧ ਰਿਹਾ ਹੈ ਐਂਡ ਇਟ ਸ਼ੁੱਡ ਬੀ ਕ੍ਰਸ਼ਡ ਜਿਹੜੇ ਲਫ਼ਜ਼ ਉਸ ਨੇ ਇਸਤੇਮਾਲ ਕੀਤੇ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਅਪਰੋਚ ਕਿਉਂਕਿ ਜਿਵੇਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਰੋਜ਼ਾਨਾ ਹਾਜ਼ਰੀ ਵੱਧ ਰਹੀ ਹੈ ਵਲੰਟੈਰੀਲੀ ਸੰਗਤ ਚਾਰ ਚੁਫੇਰਿਓਂ ਆ ਰਹੀ ਹੈ। ਹਾਲਾਂ ਸਿੱਖ ਹਲਕਿਆਂ ਦੇ ਵਿੱਚ ਜਿਸ ਕਿਸਮ ਦਾ ਭੰਬਲ ਭੂਸਾ ਕੁਛ ਹਲਕਿਆਂ ਵੱਲੋਂ ਪਾਇਆ ਜਾ ਰਿਹਾ ਇਸ ਦਾ ਅਫਸੋਸ ਵੀ ਹੁੰਦਾ ਹੈ ਪੰਥਕ ਧਿਰਾਂ ਨੇ ਉਹ ਵੀ, ਲੇਕਿਨ ਇਹਦੇ ਬਾਵਜੂਦ ਕੌਮੀ ਰਿਹਾਈ ਮੋਰਚੇ ਦੀ ਇੰਨੀ ਜ਼ਬਰਦਸਤ ਪਿੰਨ ਹੈ ਕਿ ਹਰ ਕੋਈ ਉਸ ਦਰਦ ਨੂੰ ਮਹਿਸੂਸ ਕਰਦਾ ਔਰ ਉੱਥੇ ਜਿਹੜਾ ਵਹੀਰਾਂ ਘੱਤ ਕੇ ਆਉਣ ਵਾਲੀ ਲਾਈਨ ਹੈ ਔਰ ਉਹਨਾਂ ਨੂੰ ਵੀ ਕਿਉਂਕਿ ਕਿਸਾਨ ਮੋਰਚੇ ਨਾਲ ਜਿੱਥੇ ਸਾਨੂੰ ਆਪਣੀ ਸਟਰੈਂਥ ਦਾ ਅਹਿਸਾਸ ਹੋਇਆ ਉੱਥੇ ਦੁਸ਼ਮਣ ਦੀਆਂ ਏਜੰਸੀਆਂ ਨੇ ਵੀ ਇਹ ਦੇਖਿਆ ਕਿ ਵੀ ਜਦੋਂ ਇੱਕ ਵਾਰ ਮੋਮੈਂਟਮ ਬਣ ਜਾਏ ਫਿਰ ਕੋਈ ਵੀ ਕਾਰਵਾਈ ਕਰਨੀ ਔਖੀ ਹੋ ਜਾਂਦੀ ਹੈ। ਔਰ ਬਿਲਕੁਲ ਠੀਕ ਕਿਹਾ ਹਰਕੀਰਤ ਸਿੰਘ ਹੋਰਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਟਕਰਾਅ ਦੀ ਲਾਈਨ ਔਰ ਇਹ ਉਹ ਪੀਰੀਅਡ ਹੈ ਜਿੱਥੇ ਸਾਨੂੰ ਇਹੀ ਨਹੀਂ ਲੱਤਾਂ ਖਿੱਚਣੀਆਂ ਬੰਦ ਕਰਨੀਆਂ ਚਾਹੀਦੀਆਂ, ਆਪਣੀਆਂ ਲੱਤਾਂ ਵੀ ਜੋੜ ਲਈਏ ਤੇ ਸਿਰ ਇੱਕ ਦੂਜੇ ਦੇ ਨਾਲ ਜੋੜ ਕੇ
ਔਰ ਇਸ ਜਿਹੜੀ ਕੌਮ ਦੀ ਸਟਰਗਲ ਹੈ, ਔਰ ਇਹੀ ਗੱਲ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ ਜਿਸ ਦੇ ਲਈ ਹਰ ਬੁੱਧਵਾਰ ਇੰਟਰਵਿਊ ਹੁੰਦਾ ਆਲਮੋਸਟ 1 ਘੰਟੇ ਦਾ, ਮੈਂ ਇਹੀ ਕਿਹਾ ਸੀ, ਮੈਂ ਕਿਹਾ ਜੀ ਅਸੀਂ ਹਰ ਵਾਰ 18ਵੀਂ ਸਦੀ ਨੂੰ ਵੀ ਦੁਹਰਾਉਂਦੇ ਕਿ ਇੱਕ ਸਟੇਜ ਤੇ ਇੰਡਸ ਦਰਿਆ ਤੋਂ ਲੈ ਕੇ ਜਮਨਾ ਤੱਕ ਸਾਡੀ ਜਿਹੜੀ ਹੈ ਉਹ ਪੂਰੀ 12 ਮਿਸਲਾਂ ਦੇ ਕੋਲ ਹੀ ਸਰਦਾਰੀ ਸੀ ਬਹੁਤ ਸਾਰੇ ਇਲਾਕੇ ਦੀ, ਲੇਕਿਨ ਉਹ ਵੀ ਆਪਸ ਦੇ ਵਿੱਚ ਖੈਬੜਦੀਆਂ ਸੀ। ਔਰ ਫਿਰ ਜਦੋਂ 1761-62 ਦੇ ਵਿੱਚ ਅਸੀਂ ਵੱਡਾ ਘੱਲੂਘਾਰਾ ਦੇਖਦੇ ਹਾਂ, ਇਹ ਉਹ ਪੀਰੀਅਡ ਹੈ ਜਦੋਂ ਆਲਰੇਡੀ 12 ਮਿਸਲਾਂ ਆਪਣੀ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀਆਂ ਸੀ। ਔਰ ਫਿਰ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਕਾਲ ਦਿੱਤੀ ਸੀ, ਕਿਉਂਕਿ ਉਸ ਘੱਲੂਘਾਰੇ 'ਚ ਇੱਕ ਦਿਨ 'ਚ 40-50 ਹਜ਼ਾਰ ਸਿੱਖ ਮਾਰੇ ਜਾਂਦੇ ਨੇ ਤੇ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਹੜਾ ਜ਼ਖਮੀ ਨਾ ਹੋਇਆ ਹੋਏ। ਔਰ ਫਿਰ ਇਹ ਉਹਨਾਂ ਨੇ ਕਿਹਾ ਸੀ ਸਰ ਜੱਸਾ ਸਿੰਘ ਆਹਲੂਵਾਲੀਆ ਨੇ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ, ਕਿ ਬਈ ਹੁਣ ਇਹ ਮਿਸਲਾਂ ਦੇ ਥੱਲੇ ਆਪਸੀ ਖੈਬੜਬਾਜ਼ੀਆਂ ਦਾ ਜਿਹੜਾ ਜਾਂ ਖਾਰਬਾਜ਼ੀਆਂ ਦਾ ਵਕਤ ਨਹੀਂ ਹੈ, ਹੁਣ ਤਾਂ ਪੰਥ ਦੀ ਸਰਵਾਈਵਲ ਹੈ। ਇਹੀ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਇੰਨਾ ਨੁਕਸਾਨ ਪਿਛਲੇ 39 ਸਾਲ ਤੋਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋਏ, ਔਰ ਜੇ ਹੁਣ ਸਟਰੈਂਥ ਦੇ ਨਾਲ ਸਾਡੀ ਨੌਜਵਾਨੀ, ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਉਸ ਦੇ ਵਿੱਚ ਕੁਝ ਕਰ ਦਿਖਾਉਣ ਦੀ ਭਾਵਨਾ ਹੈ ਤੇ ਅਸੀਂ ਜਿਹੜੀਆਂ ਉਹ ਸਾਜ਼ਿਸ਼ੀ ਸੁਭਾਅ ਵਾਲਾ ਸਾਡਾ ਹੈ ਖਿੱਤਾ ਜਿਸ ਦਾ ਅਸੀਂ ਵੀ ਸ਼ਿਕਾਰ ਹੁੰਦੇ ਹਾਂ, ਉਸ ਚੋਂ ਨਿਕਲੀਏ ਔਰ ਯੂਨੀਫਾਈਡ ਅੰਦਾਜ਼ ਦੇ ਵਿੱਚ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਈਏ। ਵੀਰ ਹਰਕੀਰਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਦਰਸ਼ਕ ਜਿਹੜੇ ਦੂਰ ਦਰਾਡੇ, ਬੇਸ਼ੱਕ ਇਸ ਵੇਲੇ ਲਗਭਗ 130 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਸਾਡੇ ਵਿਊਅਰ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ TV 84 ਨੇ ਇਹਨਾਂ 10 ਸਾਲਾਂ ਦੇ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਕੁਛ ਜਿਹੜੇ ਸਾਡੇ ਵਿਊਅਰਸ ਨੇ ਉਹ ਖਾਸ ਉਦਮ ਕਰਕੇ ਜਦੋਂ ਨਿਊਯਾਰਕ ਦੇ ਨੇੜੇ ਤੇੜੇ ਆਉਂਦੇ ਨੇ, ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਉਹ ਸਾਡੇ ਸਟੂਡੀਓ ਆਉਣ ਮਿਲਣ। ਇਵੇਂ ਹੀ ਅੱਜ ਮੌਂਟਰੀਆਲ ਤੋਂ ਵੀਰ ਕੁਲਦੀਪ ਸਿੰਘ ਜਿਹੜੇ ਚੇਚਾ ਆਏ, ਕੱਲ ਵੀ ਉਹ ਆ ਕੇ ਚਲੇ ਗਏ, ਕੱਲ ਅਸੀਂ ਪ੍ਰੋਗਰਾਮ ਨਹੀਂ ਸੀ ਕਰ ਪਾਏ, ਔਰ ਅੱਜ ਉਹਨਾਂ ਨੇ ਲਗਭਗ 2-2 ਘੰਟੇ ਸਾਡੇ ਸਟੂਡੀਓ 'ਚ ਗੁਜ਼ਾਰੇ, ਔਰ ਉਹ ਇੰਨੇ ਉਤਸ਼ਾਹ ਦੇ ਵਿੱਚ ਸਨ ਕਿ ਉਹਨਾਂ ਨੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ, ਆਪਣੇ ਬ੍ਰਦਰ ਦੇ ਨਾਲ ਵੀਡੀਓ ਕਾਨਫਰੰਸਿੰਗ ਵੀ ਕਰਵਾਈ। ਉਹਨਾਂ ਨੇ ਕਿਹਾ ਜੀ ਕਈ ਸਾਲਾਂ ਤੋਂ ਅਸੀਂ ਪ੍ਰੋਗਰਾਮ ਦੇਖਦੇ ਹਾਂ ਔਰ ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਸੀ, ਤੁਹਾਡੇ ਨਾਲ ਵੀ ਉਹ ਗੱਲ ਕਰਨਾ ਚਾਹੁੰਦੇ ਸੀ ਭੈਣ ਜੀ, ਖਾਸ ਤੌਰ ਤੇ ਤੁਹਾਡੇ ਐਡਮਾਇਰਰ ਨੇ। ਨਹੀਂ, ਪਰ ਕਿਉਂਕਿ ਉਹ ਅਰਲੀ ਆਏ ਸੋ ਉਦੋਂ ਤੁਹਾਡਾ ਅਜੇ ਆਉਣ ਦਾ ਵਕਤ ਨਹੀਂ ਸੀ, ਪਰ ਇਹ ਗੱਲ ਸਾਨੂੰ ਖੁਸ਼ੀ ਦਿੰਦੀ ਹੈ। ਔਰ ਉਹਨਾਂ ਨੇ ਬੜੀ ਲਿਬਰਲੀ TV 84 ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਫਾਈਨੈਂਸ਼ੀਅਲ ਸਪੋਰਟ ਬੇਸ ਵੀ ਬਣਾਉਣਾ ਚਾਹੁੰਦੇ ਹਾਂ, ਆਪਣੇ ਪਰਿਵਾਰ ਤੋਂ ਹੀ ਉਹਨਾਂ ਨੇ ਸ਼ੁਰੂ ਕੀਤਾ। ਸੋ ਇਹ ਸਾਰੇ ਜਿਹੜੇ ਜੈਸਚਰ ਹੁੰਦੇ ਨੇ ਇਹ ਸਾਡੇ ਲਈ ਵੀ ਜਿਹੜੀ ਹੈ ਹੌਸਲਾ ਅਫਸਾਈ ਵਾਲੇ ਵੀ ਹੁੰਦੇ ਨੇ, ਕਿਉਂਕਿ ਇਹ ਸਾਡਾ ਉਹ ਸੋਮ ਹੈ, ਉਹ ਸਾਡਾ ਆਧਾਰ ਹੈ ਜਾਂ ਉਹ ਸਾਡਾ ਸਰਮਾਇਆ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ, ਜਿਸ ਦਾ ਕੋਈ ਮੁੱਲ ਨਹੀਂ ਹੈ, ਕਿਉਂਕਿ ਪੰਥ ਪਿਆਰ ਚੋਂ, ਸਿੱਖੀ ਪਿਆਰ ਚੋਂ ਇਹ ਸਾਰਾ ਉਪਜਦਾ ਹੈ। ਤੇ ਸਾਨੂੰ ਲੱਗਦਾ ਹੈ ਕਿ ਭਾਈ ਅਸੀਂ ਜੋ ਵੀ ਸੀਮਤ ਸਾਧਨਾ ਦੇ ਨਾਲ ਕਰ ਰਹੇ ਹਾਂ, ਘੱਟੋ ਘੱਟ ਕੌਮ ਦੇ ਵਿੱਚ ਉਸ ਨੂੰ ਐਡਮਾਇਰ ਕਰਨ ਵਾਲੇ, ਪਿਆਰ ਕਰਨ ਵਾਲੇ ਵੀਰ ਭੈਣਾਂ ਨੇ। ਸੋ ਅਸੀਂ ਵੀਰ ਕੁਲਦੀਪ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਲੋਚਦੇ ਹਾਂ, ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਸਿੱਖੀ ਦਾਨ ਦੇਣ ਔਰ ਇਵੇਂ ਹੀ ਉਹ ਉਤਸ਼ਾਹ ਨਾਲ ਪੰਥਕ ਪਿੜ ਦੇ ਵਿੱਚ ਸਰਵ ਕਰਨ। ਬੇਸ਼ੱਕ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ 130 ਤੋਂ ਜ਼ਿਆਦਾ ਮੁਲਕਾਂ 'ਚ ਸਾਡੇ ਵਿਊਅਰ ਨੇ, ਅਮਰੀਕਾ ਵਾਲਿਆਂ ਨੂੰ ਤਾਂ ਪਤਾ ਹੈ ਕਿ ਅਮਰੀਕਾ ਦੀ ਜਿਹੜੀ ਪੋਲੀਟੀਕਲ ਪ੍ਰੋਸੈਸ ਹੈ, ਮਿਡ ਟਰਮ ਇਲੈਕਸ਼ਨਸ ਹੋ ਕੇ ਹਟੀਆਂ ਨੇ, ਨਵੇਂ ਕਾਂਗਰਸਮੈਨ ਆਏ ਨੇ, ਔਰ ਹਰ ਸਾਲ ਜਦੋਂ ਵੀ 2 ਸਾਲ ਬਾਅਦ ਖਾਸ ਤੌਰ ਤੇ ਨਵੇਂ ਕਾਂਗਰਸਮੈਨ ਮਿਡ ਟਰਮ ਤੋਂ ਬਾਅਦ ਆਉਂਦੇ ਨੇ, ਔਰ ਫਿਰ ਇੱਕ ਜਿਹੜਾ ਇਹਨਾਂ ਦਾ ਹੈ ਤਾਂ ਇਹ ਰਿਚੁਅਲ ਹੈ, ਪਰ ਰਿਚੁਅਲ ਨਹੀਂ, ਇਹ ਇੱਕ ਪਾਵਰਫੁਲ ਇੰਸਟਰੂਮੈਂਟ ਵੀ ਹੈ ਜਿਹਦੇ 'ਚ ਕਿ ਦੋਨੋਂ ਧਿਰਾਂ, ਕਿਉਂਕਿ ਅਮਰੀਕਾ 'ਚ 2 ਪਾਰਟੀ ਸਿਸਟਮ ਹੈ, ਹਾਲਾਂ ਵਿੱਚ ਵਿਚਾਲੇ ਜਿਹੜਾ ਉਹ ਦੂਸਰਾ ਵੀ ਯਤਨ ਹੋਇਆ ਇੱਕ ਅੱਧੀ ਵਾਰੀ, ਇੱਕ ਅੱਧਾ ਕੈਂਡੀਡੇਟ ਕੁਝ ਸਟੇਟਾਂ 'ਚ ਆਇਆ ਵੀ, ਲੇਕਿਨ ਜਿਹੜਾ ਫੰਕਸ਼ਨਲ ਸਿਸਟਮ ਹੈ 2 ਪਾਰਟੀ ਸਿਸਟਮ ਹੈ। ਔਰ ਇੱਥੇ US ਕਾਂਗਰਸ ਦੇ ਵਿੱਚ ਹਰ ਕਾਂਗਰਸਮੈਨ ਦੀ ਜਿਹੜੀ ਟਰਮ ਹੈ ਉਹ 2 ਸਾਲ ਦੀ ਹੈ। ਸੋ ਜ਼ਾਹਰ ਹੈ ਕਿ 2 ਸਾਲ ਬਾਅਦ ਆਲਮੋਸਟ
ਜਿਹੜਾ ਇੱਕ ਵੱਡਾ ਹਿੱਸਾ ਕਾਂਗਰਸ ਦਾ ਬਦਲਦਾ ਹੈ। ਹਾਲਾਂਕਿ ਇਹ ਵੀ ਰਵਾਇਤ ਹੈ ਕਿ ਜਿਹੜਾ ਇੱਕ ਵਾਰ ਕਾਂਗਰਸਮੈਨ ਬਣ ਜਾਂਦਾ ਹੈ ਫਿਰ ਉਹ ਲਗਾਤਾਰਤਾ ਨਾਲ ਅਨਟਿਲ ਅਨਲੈਸ ਹੈਲਥ ਰੀਜ਼ਨ ਨਾ ਹੋਣ ਜਾਂ ਕੋਈ ਇੰਨਾ ਅਨਪੋਪੂਲਰ ਹੋ ਜਾਏ ਕਿ ਵੀ ਉਹਨੂੰ ਕੱਢ ਦੇਣ ਉਸ ਦੇ ਹਲਕੇ ਦੇ। ਲੇਕਿਨ 2 ਸਾਲ ਦਾ ਮਤਲਬ ਹੁੰਦਾ ਵੀ ਅਜੇ 1 ਸਾਲ ਆ ਕੇ ਟਿਕਦਾ ਨਹੀਂ ਤੇ ਉਹ ਆਪਣੀ ਅਗਲੀ ਟਰਮ ਦੀ ਤਿਆਰੀ ਕਰ ਲੈਂਦੇ ਨੇ। ਪਰ ਉਹਨਾਂ ਨੇ ਕੋਈ ਇੱਥੇ ਇਸ਼ਤਿਹਾਰ ਨਹੀਂ ਵੰਡਣੇ ਹੁੰਦੇ ਜਾਂ ਕੋਈ ਜਿਹੜਾ ਉਹ ਪੰਚਾਂ ਨੂੰ ਕੋਈ ਗ੍ਰਾਂਟਾਂ ਦੇ ਕੇ ਜਾਂ ਪੈਸੇ ਆਪਣੇ ਯਾਰਾਂ ਨੂੰ ਨਹੀਂ ਰਜਾਣਾ ਹੁੰਦਾ। ਉਹਨਾਂ ਦਾ ਯਤਨ ਇਹੀ ਹੁੰਦਾ ਹੈ ਔਰ ਲੋਕ ਵੀ ਇਹ ਵਾਚ ਕਰਦੇ ਨੇ ਵੀ ਕਿਹੜੀਆਂ ਪੋਲਿਸੀਜ਼ ਤੇ ਕਾਂਗਰਸਮੈਨ ਨੇ ਕੀ ਪੋਜੀਸ਼ਨ ਲਈ। ਸੋ ਇਸੇ ਤਰ੍ਹਾਂ ਜਿਹੜਾ ਸੈਨੇਟ ਦੇ ਵਿੱਚ ਸੈਨੇਟਰ ਬਣਦਾ ਉਹਦੀ ਟਰਮ 6 ਸਾਲ ਹੁੰਦੀ ਹੈ ਔਰ ਉਹ ਹਰ ਸਟੇਟ ਦੇ, ਜਿਵੇਂ ਮੈਂ ਅਕਸਰ ਜ਼ਿਕਰ ਕੀਤਾ ਕਿ 50 ਅਮਰੀਕਾ ਦੀਆਂ ਸਟੇਟਾਂ ਨੇ। ਕੈਲੀਫੋਰਨੀਆ ਵਰਗੀ ਸਭ ਤੋਂ ਜ਼ਿਆਦਾ ਆਬਾਦੀ ਵਾਲੀ ਸਟੇਟ ਹੈ ਜਿਹਦੀ ਆਬਾਦੀ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਦੇ ਬਰਾਬਰ ਹੈ, ਪਰ ਉਹਨਾਂ ਦੇ ਵੀ 2 ਸੈਨੇਟਰ ਹੀ ਨੇ ਜਿੰਨੇ ਕਿ ਇੱਥੇ ਕੋਈ ਰੋਡ ਆਈਲੈਂਡ ਜਾਂ ਛੋਟੀਆਂ ਸਟੇਟਾਂ ਨੇ, ਤਾਂ ਕਿ ਹਰ ਇੱਕ ਦੀ, ਜਦੋਂ ਅਸੀਂ ਫੈਡਰਲ ਸਿਸਟਮ ਕਹਿੰਦੇ ਹਾਂ, ਤਾਂ ਕਿ ਹਰ ਇੱਕ ਦੀ ਭਾਗੀਦਾਰੀ ਹੋਏ, ਉਹਨਾਂ ਨੂੰ ਮਹਿਸੂਸ ਹੋਏ ਕਿ ਡਿਸੀਜਨ ਮੇਕਿੰਗ ਦੇ ਵਿੱਚ ਸਾਡਾ ਪੂਰਾ ਜਿਹੜਾ ਹੈ ਸਾਡਾ ਵੀ ਯੋਗਦਾਨ ਹੈ। ਸੋ ਪ੍ਰੈਜ਼ੀਡੈਂਟ ਜਿਹੜਾ ਕਿ ਜ਼ਾਹਰ ਹੈ 4 ਸਾਲ ਬਾਅਦ ਚੁਣਿਆ ਜਾਂਦਾ ਹੈ ਔਰ ਹੁਣ ਆਲਰੇਡੀ ਪ੍ਰੈਜ਼ੀਡੈਂਟ ਦੀ ਟਰਮ ਨੂੰ 2 ਸਾਲ ਹੋ ਗਏ ਨੇ, ਤੀਸਰੇ ਸਾਲ 'ਚੋਂ ਦਾਖਲ ਹੈ। 2024 ਦੇ ਵਿੱਚ ਫਿਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਹੈ ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਇਸ ਵੇਲੇ 80 ਸਾਲ ਦੀ ਉਮਰ ਨੂੰ ਢੁੱਕ ਚੁੱਕੇ ਨੇ। ਕਈ ਵਾਰ ਸਲਿਪ ਆਫ ਟੰਗ ਹੁੰਦਾ ਹੈ। ਵੈਸੇ ਐਜ਼ ਏ ਚਾਈਲਡ ਜਦੋਂ ਉਹ ਪੈਦਾ ਹੋਏ ਔਰ ਬਾਅਦ 'ਚ ਸਟਟਰਿੰਗ ਜਿਹਨੂੰ ਅਸੀਂ ਥਥਲਾਣਾ ਕਹਿੰਦੇ ਹਾਂ, ਉਹ ਥਥਲਾਣਾ ਸੀ। ਉਸ ਦੀ ਉਹਨਾਂ ਨੇ ਸਪੀਚ ਥੈਰੇਪੀ ਵੀ ਲਈ, ਬਹੁਤ ਸਾਰੀ ਇੰਪਰੂਵਮੈਂਟ ਹੈ। ਲੇਕਿਨ ਕਈ ਵਾਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਉਹ ਇੱਕ ਲਫ਼ਜ਼ ਪ੍ਰੋਪਰਲੀ ਪ੍ਰੋਨਾਊਂਸ ਨਹੀਂ ਕਰ ਸਕਦੇ, ਉਹਨਾਂ 'ਚ ਤੁਸੀਂ ਸਟਟਰਿੰਗ ਉਹਨੂੰ ਕਹਿੰਦੇ ਨੇ, ਉਹ ਵੀ ਅਸੀਂ ਦੇਖਦੇ ਹਾਂ। ਔਰ ਕਈ ਵਾਰ ਜਿਹੜਾ ਉਹ ਗਲਤ ਉਚਾਰਨ ਵੀ ਹੁੰਦਾ ਹੈ ਔਰ ਇਹ ਵੀ ਕਿਹਾ ਜਾਂਦਾ ਸੀ ਸਾਰੇ ਪਿਛਲੇ 2-3 ਸਾਲ ਦੇ ਪੀਰੀਅਡ 'ਚ ਕਿ ਭਾਈ ਹੁਣ ਬਾਈਡਨ ਬੁੱਢਾ ਹੋ ਗਿਆ ਤੇ ਕਿਉਂਕਿ 2 ਟਰਮਸ ਪ੍ਰੈਜ਼ੀਡੈਂਟ ਦੀਆਂ ਹੁੰਦੀਆਂ ਨੇ ਔਰ ਅਨਟਿਲ ਅਨਲੈਸ ਇੱਕ ਟਰਮ ਤੋਂ ਬਾਅਦ ਇੱਕ ਟਰਮ 'ਚ ਕੋਈ ਐਸਾ ਕੁਛ ਨਾ ਹੋ ਜਾਏ ਕਿ ਵੀ ਕੋਈ ਇੰਪੀਚਮੈਂਟ ਤੱਕ ਗੱਲ ਚਲੀ ਜਾਏ, ਉਸੇ ਹੀ ਨੂੰ ਜਿਹੜੀ ਪਾਰਟੀ ਦਾ ਬਣਿਆ ਹੁੰਦਾ ਉਹੀ ਦੂਸਰੀ ਟਰਮ ਲਈ ਵੀ ਆਉਂਦਾ ਹੈ। ਔਰ ਉਹਦੇ ਥੱਲੇ ਹੀ ਅਸੀਂ ਦੇਖਿਆ ਕਿ ਬਰਾਕ ਓਬਾਮਾ ਨੇ ਵੀ ਆਪਣੀਆਂ 2 ਟਰਮਸ ਪੂਰੀਆਂ ਕੀਤੀਆਂ, ਕਲਿੰਟਨ ਨੇ ਵੀ ਕੀਤੀਆਂ ਔਰ ਇਸੇ ਅੰਦਾਜ਼ ਦੇ ਵਿੱਚ ਟਰੰਪ ਨੇ ਵੀ ਦੂਸਰੀ ਟਰਮ ਦੇ ਵਿੱਚ ਰਿਪਬਲਿਕਨ ਕੈਂਡੀਡੇਟ ਦੇ ਤੌਰ ਤੇ ਲੜਿਆ ਪਰ ਉਹ ਹਾਰ ਗਿਆ। ਔਰ ਹੁਣ ਬਾਈਡਨ ਨੂੰ ਲੈ ਕੇ ਇਹ ਸ਼ੰਕੇ ਸਨ ਕਿ ਵੀ ਜਿਸ ਕਿਸਮ ਦੀ ਉਹਦੀ ਏਜਿੰਗ ਔਰ ਦੂਸਰੀਆਂ ਪ੍ਰੋਬਲਮਸ ਔਰ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈ, ਯੂਕਰੇਨ ਦਾ ਇਸ਼ੂ ਹੋਏ, ਚਾਈਨਾ ਦੇ ਨਾਲ ਰਾਈਵਲਰੀ ਹੋਏ ਜਾਂ ਹੋਰ ਵੀ ਜਿਹੜੇ ਇਕਨੋਮਿਕਲ ਇਸ਼ੂਜ਼ ਜਿਹੜੇ ਇਨਹੈਰਿਟ ਕੀਤੇ ਬਾਈਡਨ ਨੇ, ਕਿ ਡੈਮੋਕ੍ਰੈਟਾਂ ਦੇ ਵਿੱਚ ਇਹ ਡਿਬੇਟ ਚੱਲ ਰਹੀ ਸੀ ਕਿ ਵੀ ਕੋਈ ਯੰਗ ਕੈਂਡੀਡੇਟ ਲਿਆਂਦਾ ਜਾਏ। ਲੇਕਿਨ ਮੈਂ ਅੱਜ ਜਦੋਂ ਲਗਭਗ 1.25 ਘੰਟੇ ਦਾ ਐਡਰੈਸ ਸੀ ਬਾਈਡਨ ਦਾ ਔਰ ਮੈਂ ਉਹ ਸਾਰਿਆਂ ਨੂੰ ਸੁਣਿਆ ਔਰ ਉਦੋਂ ਅਜੇ ਮੈਂ ਦੇਖਿਆ ਨਹੀਂ ਸੀ ਕਿਸੇ ਪਾਸੇ ਵੀ ਕਿ ਪ੍ਰੈਜ਼ੀਡੈਂਟ ਬਾਈਡਨ ਦੇ ਇਸ ਐਡਰੈਸ ਨੂੰ ਕਿਸ ਅਦਾਰੇ ਨੇ ਕਿਸ ਨੇ ਕਿਵੇਂ ਐਨਾਲਾਈਜ਼ ਕੀਤਾ। ਪਰ ਮੇਰਾ ਆਪਣੀ ਟੇਕ ਬਿਲਕੁਲ ਉਹਨੂੰ ਸੁਣਨ ਤੋਂ ਬਾਅਦ ਇਹ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੀ ਦੂਸਰੀ ਟਰਮ ਦੀ ਕੈਂਡੀਡੇਸੀ ਪੱਕੀ ਕਰ ਲਈ ਕਿ ਹੁਣ ਬਾਈਡਨ ਜਿਹੜਾ ਹੈ ਅੱਜ ਜਿਵੇਂ ਉਹ ਐਜ਼ ਏ ਯੰਗ ਮੈਨ ਔਰ ਵਿਦ ਐਨਰਜੀ ਔਰ ਵਿਦ ਫੁੱਲ ਆਫ ਐਂਥੂਜ਼ੀਆਜ਼ਮ ਔਰ ਉਹਨੇ ਜਿਵੇਂ ਆਪਣੇ ਨੇਸ਼ਨ ਦੇ ਵਿੱਚ ਜੋ ਪ੍ਰਾਪਤੀਆਂ ਨੇ ਉਹਨਾਂ ਦੀ ਹੁੰਦੀ ਤਾਂ ਇਹ ਸਾਰੀ ਇੱਕ ਪੇਸ਼ਕਾਰੀ ਹੈ, ਪ੍ਰੈਜ਼ੈਂਟੇਸ਼ਨ ਹੁੰਦੀ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਪੇਸ਼ਕਾਰੀ ਸੀ, ਜਿਸ ਕੌਨਫੀਡੈਂਸ ਦੇ ਨਾਲ, ਕਿਉਂਕਿ ਜਦੋਂ ਬਾਈਡਨ ਪ੍ਰੈਜ਼ੀਡੈਂਟ ਬਣਿਆ ਸੀ ਉਦੋਂ ਹਾਊਸ ਦੇ ਵਿੱਚ ਜਿਹੜੀ ਹੈ ਔਰ ਸੈਨੇਟ ਦੇ ਵਿੱਚ ਇਹਨਾਂ ਦੀ ਮੈਜੋਰਿਟੀ ਸੀ ਡੈਮੋਕ੍ਰੈਟਾਂ ਦੀ। ਲੇਕਿਨ ਲੈਗੇਸੀ ਬੜੀ ਖਤਰਨਾਕ ਸੀ, ਜਿਵੇਂ ਕੈਪੀਟਲ ਹਿੱਲ ਦੇ ਉੱਤੇ ਟਰੰਪ ਸਪੋਰਟਰਸ ਨੇ ਹਮਲਾ ਕੀਤਾ, ਕਿਵੇਂ ਨੈਂਸੀ ਪੈਲੋਸੀ ਦੀ ਜਾਨ ਬਚੀ, ਕਿਵੇਂ ਉਹਦੇ ਆਪਣੇ ਪ੍ਰੈਜ਼ੀਡੈਂਟ ਟਰੰਪ ਦੇ ਮਾਈਕ ਪੈਂਸ ਜਿਹਨੇ ਇਲੈਕਸ਼ਨ ਨੂੰ ਆਥੋਰਾਈਜ਼ ਕੀਤਾ ਸੀ ਉਹਨੂੰ ਉਹ ਭੀੜ ਲੱਭ ਰਹੀ ਸੀ ਔਰ ਉਸ ਸਾਰੇ 'ਚ ਡੈਥਸ ਵੀ ਹੋਈਆਂ। ਔਰ ਦੂਸਰਾ ਵੀ ਉਹ ਇੱਕ ਬੜਾ ਬਲੈਕ ਸਪੌਟ ਹੈ ਅਮਰੀਕਨ ਡੈਮੋਕ੍ਰੇਸੀ ਤੇ, ਹੁਣ ਮੈਂਸ਼ਨ ਵੀ ਕੀਤਾ ਬਾਈਡਨ ਨੇ। ਲੇਕਿਨ ਇਸ ਔਰ ਜ਼ਾਹਰ ਹੈ ਕਿ ਲੋਕਾਂ ਦੇ ਵਿੱਚ ਪੋਲਰਾਈਜੇਸ਼ਨ, ਧਰੁਵੀਕਰਨ, ਰੇਸਿਜ਼ਮ, ਹੇਟ ਕ੍ਰਾਈਮ ਔਰ ਇਹ ਸਾਰੇ ਪਾਰਟ ਜਿਹੜੇ ਟਰੰਪ ਲੈਗੇਸੀ 4 ਸਾਲ ਦੀ ਟਰਮ ਦੇ ਸੀ
ਲੇਕਿਨ ਅੱਜ ਜਦੋਂ ਅਸੀਂ ਬਾਈਡਨ ਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਦੇਖਦੇ ਹਾਂ ਤੇ ਉਸ ਨੇ ਇੱਕ ਨਵੀਂ ਹੋਪ ਆਪਣੀ ਕੈਂਡੀਡੇਸੀ ਮੈਂ ਇਹ ਦੇਖਦੇ ਹਾਂ ਕਿ ਮੈਂ ਕਿਹਾ ਹੁਣ ਬਾਈਡਨ ਨੇ ਸਾਬਤ ਕਰ ਦਿੱਤਾ ਹੈ ਕਿ ਵੀ ਉਹਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਇਹ ਬੁੱਢਾ ਹੋ ਗਿਆ ਤੇ ਹੁਣ ਸੈਕੰਡ ਟਰਮ ਕੋਈ ਹੋਰ ਲਿਆਓ। ਔਰ ਇਸ ਦੇ ਨਾਲ ਨਾਲ ਜਿਹੜਾ ਫਿਰ ਅਮਰੀਕਾ ਦੀਆਂ ਬੜੀਆਂ ਖੂਬਸੂਰਤ ਜਿਹੜੀਆਂ ਨੇ ਪਰੰਪਰਾਵਾਂ ਨੇ ਪੋਲੀਟੀਕਲੀ ਵੀ, ਕਿਉਂਕਿ ਜਿਉਂ ਹੀ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਹੁੰਦਾ ਹੈ ਇਹਦੇ 'ਚ ਕਾਂਗਰਸਮੈਨ ਹੁੰਦੇ ਨੇ, ਸਾਰੇ ਸੈਨੇਟਰ ਹੁੰਦੇ ਨੇ, ਔਰ ਈਵਨ ਮੈਨੂੰ ਵੈਸੇ ਹੈਰਾਨੀ ਵੀ ਹੋਈ ਕਿ ਵੀ ਆਮ ਤੌਰ ਤੇ ਜੁਡੀਸ਼ਰੀ 'ਚ ਜਿਹੜੇ ਜਸਟਿਸ ਨੇ ਉਹਨਾਂ ਨੂੰ ਅਸੀਂ ਐਕਸਪੈਕਟ ਕਰਦੇ ਹਾਂ ਕਿ ਵੀ ਉਹ ਨਿਊਟਰਲ ਹੁੰਦੇ ਨੇ, ਲੇਕਿਨ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਅਮਰੀਕਨ ਸੁਪਰੀਮ ਕੋਰਟ ਦੇ ਜਸਟਿਸ ਵੀ ਹੁੰਦੇ ਨੇ। ਔਰ ਫਿਰ ਜਿਹੜੇ ਪੁਆਇੰਟਸ ਦੇ ਉੱਤੇ ਉਹਨਾਂ ਨੇ ਆਪਣਾ ਜ਼ਿਆਦਾ ਐਮਫੈਸਿਸ ਕਰਨਾ ਹੁੰਦਾ ਹੈ, ਜਿਹਦੇ ਤੇ ਫਿਊਚਰ ਦੇ ਲਾਅ ਬਣਾਉਣ ਦੀ ਗੱਲ ਹੁੰਦੀ ਹੈ, ਉਸ ਨਾਲ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਕੁਛ ਨਾ ਕੁਛ ਜਿਹੜੇ ਫੈਮਿਲੀ ਮੈਂਬਰ ਇਨਵਾਈਟ ਕੀਤੇ ਹੁੰਦੇ ਨੇ ਔਰ ਉਹਨਾਂ ਨੂੰ ਰੈਕਗਨਾਈਜ਼ ਵੀ ਕੀਤਾ ਜਾਂਦਾ। ਜਿਵੇਂ ਦੋ ਇਸ਼ੂ ਜਿਹੜੇ ਬਾਈਡਨ ਦੇ ਜਾਂ ਡੈਮੋਕ੍ਰੈਟਿਕ ਏਜੰਡੇ ਤੇ ਨੇ ਉਹ ਰਿਪਬਲਿਕਨ ਉਸ ਦੇ ਵਿੱਚ ਜਿਹੜੇ ਨੇ ਉਹ ਰੁਕਾਵਟ ਖੜੀ ਕਰਦੇ ਨੇ। ਔਰ ਇਸ ਵਾਰ ਹੁਣ ਤਾਂ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ ਕਾਂਗਰਸ ਦੇ ਵਿੱਚ ਮਿਡ ਟਰਮ ਦੀਆਂ ਚੋਣਾਂ ਤੋਂ ਬਾਅਦ ਰਿਪਬਲਿਕਨਸ ਦੀ ਮੈਜੋਰਿਟੀ ਹੈ। ਔਰ ਦੋ ਚੀਜ਼ਾਂ ਜਿਹੜੀਆਂ ਪ੍ਰਾਈਮ ਨੇ ਜਿਨ੍ਹਾਂ 'ਚ ਰਿਪਬਲਿਕਨ ਕਿਸੇ ਹੱਦ ਤੱਕ ਵੀ ਜਾਂਦੇ ਨੇ ਉਹਨਾਂ 'ਚ ਇੱਕ ਪੁਲਿਸ ਰਿਫਾਰਮ ਹੈ, ਕਿਉਂਕਿ ਅਮਰੀਕਾ 'ਚ ਪਿਛਲੇ ਸਾਲਾਂ 'ਚ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਵੀ ਸੀ, ਬਾਈਡਨ ਵੇਲੇ ਵੀ ਸੀ ਕਿ ਵੀ ਕਿਵੇਂ ਜਿਹੜਾ ਵਾਈਟ ਸੁਪਰੈਮਿਸਿਸਟ ਐਲੀਮੈਂਟ ਹੈ ਵਿਦਨ ਪੁਲਿਸ ਉਹ ਕਾਲਿਆਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਂਦਾ ਆਪਣੀ ਨਫ਼ਰਤ ਦਾ, ਗੋਲੀ ਚਲਾਉਣ ਮਾਰਨਾ। ਔਰ ਇਸੇ ਲਈ ਬਲੈਕ ਲਾਈਵਸ ਮੈਟਰ ਜਿਹੜੀ ਪੂਰੀ ਕੈਂਪੇਨ ਸ਼ੁਰੂ ਹੋਈ ਦੁਨੀਆ ਭਰ 'ਚ ਉਹ ਵੀ ਉਸੇ 'ਚੋਂ ਸੀ। ਸੋ ਪੁਲਿਸ ਰਿਫਾਰਮ ਦੇ ਥੱਲੇ ਔਰ ਇਸ ਲਈ ਜਿਹੜੇ ਇਸ ਕਿਸਮ ਦੀ ਪੁਲਿਸ ਹਿੰਸਾ ਦਾ ਸ਼ਿਕਾਰ ਹੋਏ ਉਹਨਾਂ ਦੇ ਫੈਮਿਲੀ ਮੈਂਬਰ ਸੀ। ਦੂਸਰਾ ਜ਼ਾਹਰ ਹੈ ਗਨ ਕੰਟਰੋਲ। ਔਰ ਇਸ ਸਾਰੇ ਪੀਰੀਅਡ 'ਚ ਪਿਛਲੇ ਜੇ ਅਸੀਂ ਇੱਕ ਸਾਲ 'ਚ ਹੀ ਦੇਖੀਏ ਜਿੰਨੀਆਂ ਵਾਰਦਾਤਾਂ ਹੋਈਆਂ ਨੇ ਇਸ ਸਾਰੇ ਨੂੰ ਲੈ ਕੇ ਜਿਹੜਾ ਖਾਸ ਤੌਰ ਤੇ ਮਾਸ ਸ਼ੂਟਿੰਗਸ, ਮਾਰਕੀਟ ਪਲੇਸਿਸ, ਸਕੂਲਸ, ਦੂਜੇ ਸਿਨਾਗੋਗਸ, ਚਰਚ, ਕੋਈ ਐਸਾ ਅਦਾਰਾ ਨਹੀਂ ਹੈ ਜਿਸ ਦੇ ਵਿੱਚ ਮਾਸ ਸ਼ੂਟਿੰਗ ਨਾ ਹੋਣ। ਪਰ ਜਿਵੇਂ ਅਕਸਰ ਜਦੋਂ ਮੈਂ ਇਹ ਕਹਿੰਦਾ ਕਿ ਵੀ ਅਮਰੀਕਾ 'ਚ ਜੇ ਸਭ ਤੋਂ ਸਟਰੋਂਗ ਲੌਬੀ ਹੈ ਨੰਬਰ 1 ਦੇ ਉੱਤੇ ਤਾਂ NRA ਦੀ ਹੈ, ਨੈਸ਼ਨਲ ਰਾਈਫਲਸ ਐਸੋਸੀਏਸ਼ਨ ਦੀ। ਔਰ ਦੂਸਰਾ ਕਿਉਂਕਿ ਅਮਰੀਕਾ ਦੇ ਕਨਸਟੀਟਿਊਸ਼ਨ ਦੀ ਸੈਕੰਡ ਅਮੈਂਡਮੈਂਟ ਹਥਿਆਰ ਰੱਖਣ, ਹਥਿਆਰ ਪਹਿਨਣ ਦਾ ਹੱਕ ਦਿੰਦੀ ਹੈ। ਇਸ ਲਈ ਇਹ ਜਦੋਂ ਤੁਸੀਂ ਦੋਨਾਂ ਦਾ ਕੰਬੀਨੇਸ਼ਨ ਦੇਖਦੇ ਹੋ, ਕਨਸਟੀਟਿਊਸ਼ਨਲ ਸਟਰੈਂਥ ਔਰ NRA ਦੀ ਲੌਬੀ, ਫਿਰ ਇਹਦੇ ਬਾਵਜੂਦ ਕਿ ਇੰਨੀਆਂ ਮਾਸ ਸ਼ੂਟਿੰਗਸ ਔਰ ਇੰਨੇ ਲੋਕ ਮਰਦੇ ਨੇ ਇਹਨਾਂ ਦੇ ਉੱਤੇ ਕੋਈ ਕਰਬ ਲਾਉਣ ਦੀ ਗੱਲ ਬਹੁਤੀ ਹੁੰਦੀ ਨਹੀਂ ਹੈ। ਲੇਕਿਨ ਬਾਈਡਨ ਨੇ ਇਸ ਵਾਰ ਵੀ ਇਹਨਾਂ ਦੋਨਾਂ ਦੇ ਨਾਲ ਹੀ ਸੰਬੰਧਿਤ ਜਿਹੜੇ ਨੇ ਉਹਨਾਂ ਨੂੰ ਜਿਹੜਾ ਸੱਦਿਆ ਹੋਇਆ ਸੀ ਔਰ ਉਹਨਾਂ ਨੂੰ ਰੈਕਗਨਾਈਜ਼ ਵੀ ਕੀਤਾ ਔਰ ਉਹ ਇਹਨੇ ਵੇ ਆਪਣਾ ਮੈਸੇਜ ਵੀ ਦੇਣਾ ਹੁੰਦਾ। ਇਹ ਵੀ ਬਹੁਤ ਸਾਰਿਆਂ ਨੂੰ ਇਹ ਸੀ ਕਿ ਵੀ ਕਿਉਂਕਿ ਅਜੇ ਇੱਕ ਹਫ਼ਤਾ ਪਹਿਲਾਂ ਜਿਹੜਾ ਚਾਈਨੀਜ਼ ਬੈਲੂਨ ਜਿਹੜਾ ਆਲਮੋਸਟ 50,000 ਫੁੱਟ ਦੇ ਉੱਤੇ ਸੀ ਔਰ ਮੈਂ ਗੱਲ ਕੀਤੀ ਸੀ ਕਿ ਵੀ ਜਦੋਂ ਅਸੀਂ ਟੈਰੀਟੋਰੀਅਲ ਵਾਟਰਸ ਦੀ ਗੱਲ ਕਰਦੇ ਹਾਂ ਇਸ ਦੇ ਉੱਤੇ ਵੀ ਲਾਅ ਨੇ, ਕਿਉਂਕਿ 20 ਐਰੋਨੌਟਿਕ ਮਾਈਲ ਜਿਹੜਾ ਕਿਸੇ ਵੀ ਦੇਸ਼ ਦੀ ਹੱਦ ਦੇ ਨਾਲ ਪਾਣੀ ਨੇ ਉਹ ਉਹਦੀ ਟੈਰੀਟਰੀ ਹੈ, ਬਾਕੀ ਇੰਟਰਨੈਸ਼ਨਲ ਵਾਟਰਸ ਨੇ। ਲੇਕਿਨ ਸਕਾਈ ਦੇ ਮਾਮਲੇ ਦੇ ਵਿੱਚ, ਅਸਮਾਨਾਂ ਦੇ ਮਾਮਲੇ ਦੇ ਵਿੱਚ ਕੋਈ ਇਸ ਕਿਸਮ ਦਾ, ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਜਹਾਜ਼ਾਂ 'ਚ ਫਲਾਈ ਕਰਦੇ ਹਾਂ ਜਿਹਨਾਂ ਜਿਹੜੇ ਖਾਸ ਤੌਰ ਤੇ ਦੂਰ ਦੇ ਹੁੰਦੇ ਨੇ, ਨਿਊਯਾਰਕ, ਵਾਸ਼ਿੰਗਟਨ ਵਿਚਾਲੇ ਤਾਂ ਉਹ ਘੱਟ ਹਾਈਟ ਤੇ ਹੀ ਜਾਂਦੇ ਨੇ, ਥੱਲੇ ਤੁਸੀਂ ਟਾਊਨ ਦੇਖ ਸਕਦੇ ਹੁੰਦੇ, ਪਰ ਆਮ ਤੌਰ ਤੇ 30-32 ਤੋਂ ਲੈ ਕੇ 35-40 ਹਜ਼ਾਰ ਫੀਟ ਤੱਕ ਹਾਇਰ ਹੁੰਦਾ ਹੈ। ਔਰ ਇਹ ਸਾਰੇ ਤਾਂ ਕਿਉਂਕਿ ਰਡਾਰ ਦੇ ਉੱਤੇ ਵੀ ਦੇਖੇ ਜਾਂਦੇ ਨੇ, ਕੰਟਰੋਲ ਵੀ ਹੁੰਦਾ ਹੈ, ਜੇ ਕੋਈ ਥਾਂ ਭੁੱਲ ਗਿਆ ਜਾਂ ਕਿਤੇ ਹੋਰ ਹੋ ਗਿਆ ਜਾਂ ਵੈਦਰ ਨਾਲ ਉਹ ਲੈਂਡਿੰਗ ਰਾਈਟ ਵੀ ਮੰਗਦਾ। ਔਰ ਇਹਦੇ ਤੇ ਤਾਂ ਜ਼ਾਹਰ ਹੈ ਕਿ ਵੀ ਇੰਨਾ ਕੁ ਹੈ। ਲੇਕਿਨ ਜੇ 50,000 ਜਾਂ 60,000 ਫੁੱਟ ਉੱਤੇ ਕੋਈ ਚੀਜ਼ ਫਲਾਈ ਕਰ ਰਹੀ ਹੈ, ਜਿਵੇਂ ਚਾਈਨੀਜ਼ ਬੈਲੂਨ ਜਿਹਨੂੰ ਇਹਨਾਂ ਨੇ ਸਪਾਈ ਬੈਲੂਨ ਕਿਹਾ, ਚਾਈਨਾ ਨੇ ਵੈਦਰ ਬੈਲੂਨ ਕਿਹਾ, ਤੇ ਉਸ ਦੇ ਉੱਤੇ ਕੋਈ ਇੰਟਰਨੈਸ਼ਨਲ ਲਾਅ ਇਸ ਬਾਰੇ ਕੋਈ ਕਲੀਅਰ ਨਹੀਂ ਹੈ। ਸੋ ਇਹ ਵੀ ਕਿਉਂਕਿ ਚਾਈਨੀਜ਼ ਬੈਲੂਨ ਉੱਥੋਂ ਆਇਆ, ਅਮਰੀਕਾ 'ਚ ਆਇਆ, ਅਲਟੀਮੇਟਲੀ ਇੱਕ ਹਫ਼ਤੇ ਤੋਂ ਬਾਅਦ ਇਹਨਾਂ ਨੇ ਸ਼ੂਟ ਡਾਊਨ ਕੀਤਾ। ਔਰ ਇਸ ਨੂੰ ਲੈ ਕੇ ਰਿਪਬਲਿਕਨਸ ਦਾ ਤਾਂ ਪਹਿਲੇ ਦਿਨ ਤੋਂ ਕ੍ਰਿਟਿਸਿਜ਼ਮ ਸੀ ਕਿ ਜੀ ਕਿਉਂ ਨਹੀਂ ਹੋਇਆ, ਇਸ ਤੇ ਚਾਈਨਾ ਨੇ ਪ੍ਰੋਟੈਸਟ ਕੀਤਾ।
ਹੁਣ ਚਾਈਨਾ ਨੇ ਕਿਹਾ ਕਿ ਵੀ ਉਹਦਾ ਜਿਹੜਾ ਗੁਬਾਰੇ ਦਾ ਮਲਬਾ ਹੈ ਉਹ ਸਾਨੂੰ ਦਿਓ ਔਰ ਅਮਰੀਕਾ ਨੇ ਕਿਹਾ ਕਿ ਵੀ ਹੋ ਗਿਆ ਕੰਮ, ਜਿਹੜਾ ਉਹ ਆਪਣਾ ਦੇਖ ਰਹੇ ਨੇ ਉਹਦੇ ਚੋਂ ਕੀ ਨਿਕਲਿਆ। ਸੋ ਇਹਨੂੰ ਲੈ ਕੇ ਇੱਕ ਕਿਆਸ ਰਾਈ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਕੀ ਕਹਿਣਗੇ, ਔਰ ਦੂਸਰੀ ਜਿਹੜੀ ਯੂਰਪ ਦੇ ਵਿੱਚ ਜਿਹਦੇ ਨਾਲ ਜਿਹੜਾ ਇਸ ਵੇਲੇ ਕੱਲਾ ਯੂਰਪ ਹੀ ਨਹੀਂ, ਉਸ ਨੂੰ ਆਲਮੋਸਟ ਸਾਰੀ ਦੁਨੀਆ ਹੀ ਇਸ ਇਸ਼ੂ ਨੇ ਐਨਗਲਫ ਕੀਤੀ ਹੈ, ਯੂਕਰੇਨ। ਕਿ ਯੂਕਰੇਨ ਦੇ ਮਾਮਲੇ ਜਦੋਂ ਕਿ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਰਸ਼ੀਆ ਆਉਣ ਵਾਲੇ ਦਿਨਾਂ 'ਚ ਯੂਕਰੇਨ ਦੇ ਸਾਰੇ ਸ਼ਹਿਰਾਂ ਦੇ ਉੱਤੇ ਹੀ ਜਿਹੜਾ ਉਹ ਧਾਵਾ ਬੋਲਣ ਵਾਲਾ ਔਰ ਉਹ ਸਾਰਾ ਯੂਕਰੇਨ ਕੰਟਰੋਲ ਕਰਨ ਦੀ ਪਲਾਨ ਕਰ ਰਿਹਾ ਹੈ। ਔਰ ਆਲਰੇਡੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਜਦੋਂ ਇਹ ਸਟੇਟ ਆਫ ਦਾ ਯੂਨੀਅਨ ਐਡਰੈਸ ਸੀ, ਉਹ ਬ੍ਰਿਟਿਸ਼ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਮਿਲ ਰਹੇ ਸੀ ਔਰ ਬਾਕੀਆਂ ਨੂੰ ਮਿਲਣਾ ਕਿ ਭਾਈ ਆਹ ਹਥਿਆਰ ਦਿਓ, ਆਹ ਜਹਾਜ਼ ਦਿਓ, ਦੂਜਾ। ਸੋ ਇਹ ਵੀ ਦੇਖਣ ਵਾਲਾ ਸੀ ਕਿ ਵੀ ਬਾਈਡਨ ਯੂਕਰੇਨ ਦੇ ਉੱਤੇ ਨਵੀਂ ਕੀ ਗੱਲ ਕਹੇਗਾ। ਹਾਲਾਂ ਅਸੀਂ ਦੇਖਾਂਗੇ ਕਿ ਭਾਈ ਉਹਦੇ 'ਚ ਕੋਈ ਬਹੁਤ ਤਾਂ ਕੁਝ ਨਹੀਂ ਕਿਹਾ ਗਿਆ, ਲੇਕਿਨ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਸੀ ਕਿ ਜਿਹੜਾ ਯੂਕਰੇਨੀਅਨ ਐਂਬੈਸਡਰ ਹੈ ਬੀਬੀ ਅਮਰੀਕਾ ਦੇ ਵਿੱਚ, ਉਹ ਜਿਹੜੀ ਅਗਸਟ ਗੈਦਰਿੰਗ ਸੀ ਉਹਦੇ 'ਚ ਉਹ ਸ਼ਾਮਲ ਸੀ ਔਰ ਉਹਨੂੰ ਵੀ ਬਾਈਡਨ ਨੇ ਨਾਂ ਲੈ ਕੇ ਐਡਰੈਸ ਕਰਕੇ ਖੜਾ ਹੋ ਕੇ ਉਹਨਾਂ ਨੂੰ ਸਾਰਿਆਂ ਨੇ ਅਪਲਾਡ ਕੀਤਾ। ਲੇਕਿਨ ਉਹਦੇ ਥੱਲੇ ਕੋਈ ਨਵੀਂ ਚੀਜ਼ ਨਹੀਂ ਆਈ, ਇਹੀ ਸੀ ਕਿ ਵੀ ਅਸੀਂ ਟੂ ਦਾ ਐਂਡ ਜਿੱਥੋਂ ਤੱਕ ਲੋੜ ਹੋਏਗੀ ਮਦਦ ਕਰਦੇ ਰਵਾਂਗੇ, ਲੇਕਿਨ ਕੋਈ ਸਪੈਸੀਫਿਕ ਇਸ ਕਿਸਮ ਦਾ ਨਹੀਂ ਸੀ। ਲੇਕਿਨ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਇਨ ਕੰਪੈਰੀਜ਼ਨ ਦੇਖਦੇ ਹਾਂ, ਹਾਲਾਂਕਿ ਕੋਈ ਕੰਪੈਰੀਜ਼ਨ ਤਾਂ ਨਹੀਂ ਹੈ, ਕਿਆ ਪਿੱਦੀ ਕਾ ਸ਼ੋਰਬਾ, ਕਿ ਇੱਕ ਪਾਸੇ ਅਮਰੀਕਨ ਪ੍ਰੈਜ਼ੀਡੈਂਟ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹ ਮੁੱਦੇ ਆਪਣੇ ਲੋਕਾਂ ਦੇ ਚੁੱਕ ਰਿਹਾ ਹੈ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਵੀ ਨੇ ਔਰ ਉਹਨਾਂ ਦੇ ਸਾਹਮਣੇ ਚੈਲੰਜਸ ਵੀ ਨੇ। ਸੋ ਜ਼ਾਹਰ ਹੈ ਕਿ ਸਭ ਤੋਂ ਪਹਿਲਾਂ ਹਰ ਇੱਕ ਦੇ ਸਾਹਮਣੇ ਰੋਟੀ, ਕੱਪੜਾ ਔਰ ਮਕਾਨ ਔਰ ਉਹਦੇ ਲਈ ਰੁਜ਼ਗਾਰ। ਔਰ ਬਾਈਡਨ ਨੇ ਬੜੇ ਫਖਰ ਦੇ ਨਾਲ ਕਿਹਾ ਕਿ ਭਾਈ ਅਸੀਂ ਇਸ ਪੀਰੀਅਡ ਦੇ ਵਿੱਚ 12 ਮਿਲੀਅਨ ਨਵੇਂ ਜੌਬ ਕ੍ਰੀਏਟ ਕੀਤੇ ਨੇ, ਯਾਨੀ 1 ਕਰੋੜ 20 ਲੱਖ, ਔਰ 3.5% ਦੇ ਕਰੀਬ ਅਨਐਮਪਲੋਇਮੈਂਟ ਰੇਟ ਹੈ, ਜਿਹੜਾ ਉਹਨੇ ਕਿਹਾ ਜੀ ਪਿਛਲੇ ਇੰਨੇ ਦਹਾਕਿਆਂ 'ਚ ਜਿਹੜਾ ਉਹ ਕਦੇ ਇੰਨਾ ਲੋ ਨਹੀਂ ਹੋਇਆ। ਔਰ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕੋਵਿਡ ਤੋਂ ਬਾਅਦ ਕਿਵੇਂ ਜਿਹੜਾ ਉਹ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਉਹ ਡੈੱਡ ਬਾਡੀਜ਼ ਉੱਠੀਆਂ, ਕਿੰਨੇ ਕਾਰੋਬਾਰ ਬੰਦ ਹੋਏ, ਚਾਈਨਾ ਦੇ ਨਾਲ ਤਲਖੀ ਕਰਕੇ ਬਹੁਤ ਸਾਰੀ ਖਾਸ ਤੌਰ 'ਤੇ ਜਿਹੜੀ ਆਟੋ ਇੰਡਸਟਰੀ ਨਾਲ ਰਿਲੇਟਡ ਔਰ ਸੈਮੀ ਕੰਡਕਟਰਸ ਦੂਜੇ ਜੋ ਚਾਈਨਾ 'ਚ ਬਣਦੇ ਸੀ ਉਹ ਅਮਰੀਕਾ 'ਚ ਨਹੀਂ ਆਏ ਔਰ ਉੱਥੇ ਬਹੁਤ ਸਾਰੀਆਂ ਔਰ ਇਹ ਬਹੁਤ ਵੱਡੀ ਗੱਲ ਜਿਹੜੀ ਲੌਂਗ ਟਰਮ ਜਦੋਂ ਇਨ ਦਾ ਐਂਡ ਇਹ ਗੱਲ ਬੜੀ ਕਲੀਅਰ ਸੀ ਕਿ ਇਹਦੇ ਬਾਵਜੂਦ ਕਿ ਯੂਕਰੇਨ ਵਾਲਾ ਪੰਗਾ ਵੀ ਅਮਰੀਕਾ ਨੇ ਲਿਆ, ਚਾਈਨਾ ਨੂੰ ਵੀ ਜਿਹੜਾ ਉਹ ਪ੍ਰਿਕ ਕੀਤਾ ਹੋਇਆ, ਇੰਡੀਆ ਨੂੰ ਵੀ ਜਿਹੜਾ ਉਹਦੀ ਪਿੱਠ ਠੋਕੀ ਹੋਈ ਹੈ, ਲੇਕਿਨ ਇਹਦੇ ਬਾਵਜੂਦ ਜਿਵੇਂ ਕਿਹਾ ਜਾਂਦਾ ਸੀ ਕਿ ਆਲ ਪੋਲਿਟਿਕਸ ਇਜ਼ ਲੋਕਲ। ਔਰ ਸਭ ਤੋਂ ਇੰਪੋਰਟੈਂਟ ਇਕਨੋਮਿਕਲ ਇਸ਼ੂ ਹੁੰਦੇ ਨੇ, ਆਰਥਿਕ ਤੌਰ ਤੇ ਕਿਹਦੇ ਤਵੇ ਤੇ ਰੋਟੀ ਪੱਕਦੀ ਹੈ ਉਹ ਡਿਸਾਈਡ ਕਰਦਾ ਬਾਕੀ ਪੋਲਿਟਿਕਸ। ਸੋ ਇਹ ਗੱਲ ਬੜੀ ਕਲੀਅਰ ਸੀ ਕਿ ਜਿਸ ਕੌਨਫੀਡੈਂਸ ਨਾਲ ਬਾਈਡਨ ਨੇ ਨਵੇਂ ਜੌਬ ਕ੍ਰੀਏਟ ਕਰਨ ਦੀ ਗੱਲ, ਇੰਪਲੋਇਮੈਂਟ ਦੀ ਗੱਲ ਔਰ ਇਹ ਸਾਰੇ ਨੂੰ ਪ੍ਰੈਜ਼ੈਂਟ ਕੀਤਾ, ਇਹ ਜ਼ਾਹਰ ਹੈ ਕਿ ਵੀ ਇਹ ਆਲਰੇਡੀ ਇਸ ਤੋਂ ਮੈਂ ਜਿਵੇਂ ਅੱਜ ਉਹਨਾਂ ਦੀ ਉਹ 1.25 ਘੰਟੇ ਦੀ ਪ੍ਰੈਜ਼ੈਂਟੇਸ਼ਨ ਸੀ ਉਹਦੇ 'ਚੋਂ ਮੈਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹ 2024 ਦੀ ਇਲੈਕਸ਼ਨ ਦੇ ਲਈ ਇੱਕ ਪੂਰੀ ਜਿਹੜੀ ਹੈ ਉਹਦਾ ਗਰਾਊਂਡ ਤਿਆਰ ਕਰ ਲਿਆ ਗਿਆ, ਉਹਦੀ ਭੂਮਿਕਾ ਤਿਆਰ ਕਰ ਲਈ ਗਈ। ਔਰ ਇਹ ਬਹੁਤ ਜਿਹੜੀ ਹੈ ਸਕਸੈਸਫੁਲ ਕਿ ਸੈਲਫ ਬਿਜ਼ਨੈਸਿਸ ਕਿੰਨੀਆਂ ਇਹਦੇ 'ਚ ਹੋਈਆਂ ਨੇ, ਕਿੰਨੇ ਲੱਖ ਲੋਕਾਂ ਨੇ ਜਿਹੜੇ ਲਾਇਸੈਂਸ ਲਏ ਨੇ ਆਪਣੇ ਸਮਾਲ ਬਿਜ਼ਨਸ ਦੇ ਲਈ, ਔਰ ਉਸ ਸਾਰੇ ਨਾਲ ਜੁੜਿਆ ਹੋਇਆ ਫਿਰ ਟੈਕਸੇਸ਼ਨ। ਉਹਨਾਂ ਨੇ ਗਣਾਇਆ ਕਿ ਭਾਈ ਇੰਨੇ ਬਿਲੀਅਨਰ ਨੇ, ਇੰਨੇ ਜਿਹੜੇ ਨੇ ਉਹਨਾਂ ਦੇ ਉੱਤੇ, ਔਰ ਉਹ ਹੁਣ ਤੱਕ ਜ਼ੀਰੋ ਟੈਕਸ ਜਿਹੜਾ ਈਵਨ ਫਾਇਰ ਵਰਕਰ ਜਾਂ ਸਕੂਲ ਟੀਚਰ ਦਿੰਦਾ ਹੈ ਉਸ ਨਾਲੋਂ ਵੀ ਘੱਟ ਜਾਂ ਜ਼ੀਰੋ ਹੀ ਦਿੰਦੇ ਨੇ, ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਲਾਈਨ ਹੈ। ਇਹਦੇ ਨਾਲ ਹੀ ਜਿਹੜਾ ਦੂਸਰਾ, ਜਦੋਂ ਕਦੇ ਤੁਸੀਂ ਖੁਦ ਬਿਮਾਰ ਹੋਵੋ ਫਿਰ ਪਤਾ ਲੱਗਦਾ ਵੀ ਦਵਾਈ ਦੀ ਪ੍ਰੈਸਕ੍ਰਿਪਸ਼ਨ ਲੈਣ ਜਾਓ, ਭਾਵੇਂ ਤੁਹਾਡੇ ਕੋਲ ਮੈਡੀਕੇਅਰ ਹੈ ਕਿ ਭਾਵੇਂ ਤੁਸੀਂ ਕੀ ਲਿਆ ਹੋਇਆ, ਉਹ ਇੰਨੇ ਪ੍ਰੈਸਕ੍ਰਿਪਸ਼ਨ ਡਰੱਗਸ ਦੇ ਹੁੰਦੇ ਨੇ ਚਾਰਜ। ਸੋ ਇਹ ਜਿਹੜੀ ਇੱਕ ਓਲਡਰ ਜਨਰੇਸ਼ਨ ਖਾਸ ਤੌਰ 'ਤੇ ਔਰ ਬਾਕੀਆਂ ਲਈ ਵੀ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਇਸ ਦੇ ਉੱਤੇ ਮੈਡੀਕੇਅਰ ਔਰ ਦੂਜੇ ਰਿਫਾਰਮ ਦੀ ਗੱਲ ਹੋਈ। ਜਿਹੜੀ ਵਾਧੂ ਪੈਸੇ ਲੈਣ ਦੀ ਗੱਲ ਹੈ ਉਹਨੂੰ ਕਿਵੇਂ ਚੈੱਕ ਕੀਤਾ ਜਾਏਗਾ। ਬਹੁਤ ਵਾਰ
ਪੋਲੀਟੀਸ਼ੀਅਨ ਦਾ ਅਰਥਾਂ ਪੋਲੀਟੀਸ਼ੀਅਨ ਹੀ ਹੁੰਦੇ ਨੇ ਉਸ ਕਿਸਮ ਦੀ ਗੱਲ। ਪਰ ਇਹ ਮੈਂ ਦੇਖ ਰਿਹਾ ਸੀ ਕਿ ਵੀ ਇਹ ਲੋਕਲ ਲੈਵਲ ਦੇ ਉੱਤੇ ਇਹ ਸਾਰੇ ਨੂੰ ਜਿਹੜਾ ਉਹ ਪੋਜ਼ਿਟਿਵਲੀ ਦੇਖਿਆ ਜਾਏਗਾ। ਹੁਣ ਜਦੋਂ ਅਸੀਂ ਫਾਰਮੈਟ ਦੇਖਦੇ ਹਾਂ, ਹੁਣ ਜਦੋਂ ਬੜੀ ਕੌਨਫੀਡੈਂਟਲੀ ਬਾਈਡਨ ਬੈਠਾ ਹੈ, ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ, ਦੂਸਰੇ ਪਾਸੇ ਬੀਬੀ ਕਮਲਾ ਹੈਰਿਸ ਬੈਠੀ ਹੈ ਵਾਈਸ ਪ੍ਰੈਜ਼ੀਡੈਂਟ, ਇੱਕ ਖੱਬੇ ਪਾਸੇ ਜਿਹੜੇ ਸਪੀਕਰ ਆਫ ਦਾ ਹਾਊਸ, ਔਰ ਜਿਹੜਾ ਸਪੀਕਰ ਹੈ ਕੈਵਿਨ ਮੈਕਾਰਥੀ, ਇਹ ਹਾਲਾਂ ਖੁਦ ਬੜਾ ਚੌਥੇ ਪੰਜਵੇਂ ਗੇੜ ਦੇ ਵਿੱਚ ਸਪੀਕਰ ਬਣਿਆ ਮੁਸ਼ਕਲ ਦੇ ਨਾਲ, ਪਰ ਇਹ ਕਾਫੀ ਕ੍ਰਿਟਿਕ ਹੈ ਕਿਉਂਕਿ ਇਸ ਵੇਲੇ ਹਾਊਸ ਦਾ ਕੰਟਰੋਲ ਰਿਪਬਲਿਕਨਸ ਦੇ ਕੋਲ ਹੈ ਔਰ ਆਉਣ ਵਾਲੇ ਪੀਰੀਅਡ 'ਚ ਕੁਝ ਇਸ਼ੂਜ਼ ਦੇ ਉੱਤੇ ਜਿੱਥੇ ਕਿ ਬਾਈ ਪਾਰਟੀਸਨ ਸਪੋਰਟ ਦੀ ਲੋੜ ਹੋਏਗੀ, ਸੋ ਉਹਦੇ 'ਚ ਤੁਸੀਂ ਇਹ ਵੀ ਦੇਖ ਸਕਦੇ ਹੋ ਜਦੋਂ ਤੁਸੀਂ ਪੋਲੀਟੀਕਲੀ ਕਰਦੇ ਹੋ ਕਿ ਵੀ ਜਦੋਂ ਤਾਂ ਬਾਈਡਨ ਉਹਨਾਂ ਗੱਲਾਂ ਦਾ ਜ਼ਿਕਰ ਕਰਦਾ ਸੀ ਜਿਹੜੀ ਬਾਈ ਪਾਰਟੀਸਨ ਸਪੋਰਟ ਦੇ ਨਾਲ ਜਿਹੜੀਆਂ ਪ੍ਰਾਪਤੀਆਂ ਹੋਈਆਂ ਨੇ ਜਿਹਦੇ 'ਚ ਕਿ ਦੋਨੋਂ ਧਿਰਾਂ ਇੱਕ ਥਾਂ ਤੇ ਆਈਆਂ, ਉਦੋਂ ਸਪੀਕਰ ਵੀ ਖੜਾ ਹੋ ਕੇ ਜਿਹਨੂੰ ਸਟੈਂਡਿੰਗ ਓਵੇਸ਼ਨ ਕਹਿੰਦੇ ਕਲੈਪ ਕਰਦਾ ਸੀ ਬਾਕੀਆਂ ਦੇ ਨਾਲ। ਅਦਰਵਾਈਜ਼ ਕਮਲਾ ਹੈਰਿਸ ਤਾਂ ਵਿਚਾਰੀ ਬੈਠੀ ਘੱਟ ਹੈ, ਖਲੋ ਕੇ ਉਹਦੇ ਤਾੜੀਆਂ ਮਾਰਨ ਤੇ ਹੀ ਸੀ ਬਾਕੀਆਂ ਨੂੰ, ਪਰ ਉਹ ਨਹੀਂ ਸੀ ਉੱਠਦਾ ਜਦੋਂ ਕਿ ਇਹ ਹੋਏ ਕਿ ਵੀ ਇਹ ਜਿਹੜਾ ਰਿਪਬਲਿਕਨਸ ਦੀ ਪਾਰਟੀ ਦੇ ਏਜੰਡੇ ਦੇ ਮੁਤਾਬਕ ਨਹੀਂ ਹੈ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਸ਼ੂ ਇਹ ਸਾਰੇ 'ਚ ਇਹ ਨਹੀਂ ਹੈ ਵੀ ਇਹਨਾਂ ਦੇ ਹੈਕਲ ਨਹੀਂ ਹੁੰਦਾ। ਖੂਬਸੂਰਤ ਪਰੰਪਰਾ ਇਹਨਾਂ ਦੀ ਇਹ ਹੈ ਕਿ ਜਦੋਂ ਪ੍ਰੈਜ਼ੀਡੈਂਟ ਬੋਲ ਕੇ ਹਟਦਾ ਹੈ ਫਿਰ ਜਿਹੜੀ ਆਪੋਜ਼ਿਟ ਧਿਰ ਹੈ ਉਹਨਾਂ ਨੇ ਦਾ ਵੀ ਕੋਈ ਸਪੋਕਸਪਰਸਨ ਨੂੰ ਹੱਕ ਹੁੰਦਾ ਹੈ ਕਿ ਉਹ ਉਹਨੂੰ ਰਿਸਪੌਂਡ ਕਰਨ, ਔਰ ਇਸ ਵਾਰ ਜਿਹੜੀ ਬੀਬੀ ਨੇ ਉਹਨੂੰ ਰਿਸਪੌਂਡ ਕੀਤਾ, ਰਿਪਬਲਿਕਨ ਰਿਕਾਰਡਡ ਮੈਸੇਜ ਸੀ, ਉਹਨੇ ਉਦੋਂ ਤੱਕ ਬਹੁਤ ਕਾਂਗਰਸਮੈਨ ਉੱਠ ਕੇ ਵੀ ਚਲੇ ਗਏ ਸੀ ਜਾਂ ਸੈਨੇਟਰ, ਉਹਨੇ ਇੱਕ ਲਫ਼ਜ਼ ਹੁਣ ਪਿਛਲੇ ਇੱਕ ਹਫ਼ਤੇ 'ਚ ਮੇਰੇ ਖਿਆਲ 3-4 ਵਾਰ ਮੈਂ ਇਸਤੇਮਾਲ ਕੀਤਾ ਹੈ ਪਹਿਲਾਂ, ਉਹਨੇ ਕਿਹਾ ਵੀ ਇਹ ਜੋ ਵੀ ਇਹਨਾਂ ਦਾ ਡੈਮੋਕ੍ਰੈਟਾਂ ਦਾ ਕਹਿਣਾ ਹੈ ਜਾਂ ਦੂਜਾ ਹੈ ਇਹ ਵੋਕ ਫੈਂਟੈਸੀਜ਼ ਨੇ। ਹੁਣ ਵੋਕ WOKE ਇਹ ਬਲੈਕ ਲਾਈਵਜ਼ ਮੈਟਰ ਵੇਲੇ ਜ਼ਿਆਦਾ ਪਪੂਲਰ ਹੋਇਆ, ਹਾਲਾਂ ਲਫ਼ਜ਼ ਤਾਂ ਉਸ ਤੋਂ ਬਹੁਤ ਪਹਿਲਾਂ ਦਾ ਇਹ ਜਿਹੜਾ ਰਿਪਬਲਿਕਨਸ ਦਾ ਇੱਕ ਟੌਂਟ ਵਰਡ ਵੀ ਹੈ ਜਦੋਂ ਐਕਸਟ੍ਰੀਮ ਲੈਫਟ ਏਜੰਡੇ ਨੂੰ ਕਹਿਣਾ ਹੋਏ ਕਿ ਜੀ ਐਵੇਂ ਫੈਂਟੈਸੀਜ਼ ਦੇਖਦੇ ਨੇ ਔਰ ਇਹ ਲੈਫਟਿਸਟ ਨੇ ਜਿਹੜਾ ਜਾ ਕੇ ਕਮਿਊਨਿਸਟਾਂ ਦੇ ਨਾਲ ਹੀ ਜੋੜਦੇ ਨੇ। ਸੋ ਜਿਹੜੇ ਲੋਕ ਕਿ ਕਿਸੇ ਧਰਮ 'ਚ ਨਹੀਂ ਆਜ ਤੱਕ ਵੀ ਇਹ ਇਹਨਾਂ ਦਾ ਵੋਕ ਫੈਂਟੈਸੀਜ਼ ਨੇ, ਸੋ ਇਹ ਉਹਨਾਂ ਦਾ ਰਿਸਪੌਂਸ ਸੀ। ਲੇਕਿਨ ਬਾਈ ਐਂਡ ਲਾਰਜ ਮੈਂ ਜਿਹੜੇ ਅੱਡ ਜਿਹੜੇ ਨੇ ਹੋਰ ਵੀ ਇਹਨਾਂ ਦੇ ਦੇਖੇ ਨੇ ਐਨਾਲਿਸਿਸ ਕਿ ਉਹਦੇ 'ਚ ਕੀ ਜਿਹੜਾ ਟੇਕ ਅਵੇ ਕੀ ਹੈ ਡੈਮੋਕ੍ਰੈਟਾਂ ਦੇ ਲਈ, ਔਰ ਬਾਈਡਨ ਨੇ ਜਿਹੜਾ ਉਹਨਾਂ ਨੇ ਆਪਣਾ ਪ੍ਰੈਜੈਂਟੇਸ਼ਨ ਦਿੱਤੀ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਕਿਉਂਕਿ ਬਹੁਤ ਸਾਰਿਆਂ ਦਾ ਇੰਟਰਸਟ ਹੋਏਗਾ ਕਿ ਚਾਈਨਾ ਬਾਰੇ ਉਹਨਾਂ ਦਾ ਕੀ ਹੈ। ਇੱਕ ਹੁਣ ਪਹਿਲੀ ਗੱਲ ਤਾਂ ਇਹ 1.25 ਘੰਟੇ ਦੇ ਐਡਰੈਸ 'ਚ ਇੰਡੀਆ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਤੇ ਫਲਾਣਾ ਕਹਿੰਦਾ ਉਹਦਾ ਕਿਤੇ ਮੈਂਸ਼ਨ ਤੱਕ ਵੀ ਨਹੀਂ ਸੀ ਕੋਈ ਵੀ ਫੋਰਨ, ਔਰ ਇਹਦੇ ਉਲਟ ਚਾਈਨਾ ਜਿਹਨੂੰ ਇੰਡੀਆ ਜਿਹੜਾ ਉਹ ਸਮਝਦਾ ਹੈ ਕਿ ਵੀ ਉਹ ਚਾਈਨਾ ਦਾ ਮੁਕਾਬਲਾ ਕਰ ਸਕਦਾ ਹੈ, ਬਾਈਡਨ ਨੇ ਆਪਣੇ ਐਡਰੈਸ ਦੇ ਵਿੱਚ ਚਾਈਨਾ ਨੂੰ ਐਜ਼ ਏ ਰਾਈਵਲ ਸੁਪਰ ਪਾਵਰ ਇਸ ਲਫ਼ਜ਼ ਨਾਲ ਐਡਰੈਸ ਕੀਤਾ ਕਿ ਵਿਰੋਧੀ ਹੈ ਸਾਡਾ ਪਰ ਸੁਪਰ ਪਾਵਰ ਹੈ। ਔਰ ਇਸ ਦੇ ਉੱਤੇ ਬਾਈਡਨ ਦੇ ਜਿਹੜੇ ਸੀ ਉਹਨਾਂ ਨੇ ਕਿਹਾ ਵਾਰਨ ਵੀ ਕੀਤਾ, ਉਹਨਾਂ ਨੇ ਕਿਹਾ ਦਾ ਪ੍ਰੈਜ਼ੀਡੈਂਟ ਸੈਡ ਹੀ ਵਾਜ਼ ਕਮਿਟਡ ਟੂ ਵਰਕਿੰਗ ਕੰਸਟਰਕਟਿਵਲੀ ਵਿਦ ਦਾ ਰਾਈਵਲ ਸੁਪਰ ਪਾਵਰ ਕਿ ਵੀ ਅਸੀਂ ਕ੍ਰੀਏਟਿਵ ਢੰਗ ਨਾਲ ਜਿਹੜਾ ਉਹ ਮਿਲ ਜੁਲ ਕੇ ਕੰਮ ਕਰਨਾ ਚਾਹੁੰਦੇ ਹਾਂ, ਬਟ ਮੇਕ ਨੋ ਮਿਸਟੇਕ as we made clear last week, if China threatens our sovereignty, we will act to protect our country and we did. ਉਹਨਾਂ ਦੇ ਕੋਈ ਬੈਲੂਨ ਜਾਂ ਦੂਜੇ ਇਹ ਹੈ ਗੋਲ ਮੋਲ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਚਾਈਨਾ ਪ੍ਰਤੀ ਵੀ ਦੇ ਬਾਵਜੂਦ ਸ਼ੀ ਜਿਨਪਿੰਗ ਦਾ 2 ਵਾਰ ਨਾਂ ਲੈ ਕੇ ਆਪਣੀ ਸੱਜੀ ਉਂਗਲ ਐ ਖੜੀ ਕਰਕੇ ਜਿਵੇਂ ਕਰਨ ਵਾਲਾ ਹੈ ਕਿ ਜੀ ਕੀ ਹੈ ਉਹ ਵੰਗਾਰ ਵਾਂਗ ਸੀ, ਲੇਕਿਨ ਜੋ ਐਕਸਪੈਕਟਡ ਸੀ ਕਿ ਚਾਈਨਾ ਦੇ ਖਿਲਾਫ ਬਹੁਤ ਵੋਕਲ ਔਰ ਇਹ ਬੈਲੂਨ ਨੂੰ ਤੇ ਦੂਜਾ ਉਹ ਉਹਨਾਂ ਨੇ ਔਰ ਨਾਲ ਦੀ ਨਾਲ ਚਾਈਨਾ ਨੇ ਵੀ ਉਹਦਾ ਜਵਾਬ ਦੇ ਦਿੱਤਾ। ਇਨ ਰਿਸਪੌਂਸ ਟੂ ਬਾਈਡਨ ਸਪੀਚ ਬੀਜਿੰਗ ਸੈਡ ਇਟ ਵੁੱਡ ਫਰਮਲੀ ਡਿਫੈਂਡ ਇਟਸ ਇੰਟਰਸਟ ਐਂਡ ਅਰਜ ਦਾ US ਟੂ ਵਰਕ ਔਨ ਰਿਪੇਅਰਿੰਗ ਰਿਲੇਸ਼ਨ। ਉਹਨਾਂ ਨੇ ਕਿਹਾ ਜੀ ਅਸੀਂ ਵੀ ਆਪਣੇ ਇੰਟਰਸਟ ਪ੍ਰੋਟੈਕਟ ਕਰਾਂਗੇ, ਔਰ ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਭਾਈ ਤੁਸੀਂ ਸਾਡੇ ਨਾਲ ਜਿਹੜੇ ਨੇ ਸਬੰਧ ਸੁਧਾਰੋ। ਸੋ ਯੂਕਰੇਨ ਦੇ ਮੁੱਦੇ ਤੇ ਜਿਹੜਾ ਮੈਂ ਕਿਹਾ ਕਿਉਂਕਿ ਫੋਰਨ ਪਾਲਿਸੀ ਹਮੇਸ਼ਾ ਇੰਪੋਰਟੈਂਟ ਹੁੰਦੀ ਹੈ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਕਿ ਵੀ ਉਹ ਕਿੱਧਰ ਨੂੰ ਜਾਣਗੇ, ਔਰ ਇਸ ਸਾਰੇ 'ਚ ਉਹਨਾਂ ਨੇ ਕੋਈ ਵੀ ਨਵੀਂ ਗੱਲ ਯੂਕਰੇਨ ਦੇ ਹਵਾਲੇ ਨਾਲ ਨਹੀਂ ਕੀਤੀ।
ਫਿਰ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਉਹਨਾਂ ਦਾ ਡੋਮੈਸਟਿਕ ਫਰੰਟ ਦੇ ਉੱਤੇ ਜਿਹੜਾ ਰਿਪਬਲਿਕਨਸ ਨਾਲ ਰਿਲੇਸ਼ਨਸ ਦੀ ਗੱਲ ਕੀਤੀ, ਉਹਨਾਂ ਨਾਲ ਬਾਈਪਾਰਟੀਸਨ ਦੀ ਗੱਲ ਕਰਕੇ ਫਰੈਂਡਲੀ ਹੱਥ ਵੀ ਜਿਹੜਾ ਵਧਾਇਆ, ਲੇਕਿਨ ਪ੍ਰਿਕ ਵੀ ਕੀਤਾ ਔਰ ਉਸ 'ਚ ਕਈ ਵਾਰ ਉਹਨਾਂ ਨੇ ਇਹਨੂੰ ਜਿਹਨੂੰ ਹੈਕਲ ਕਹਿੰਦੇ ਨੇ ਕਿ ਰਿਪਬਲਿਕਨਸ ਨੇ ਇਹ ਲਾਇਰ ਇੱਦਾਂ ਦੇ ਲਫ਼ਜ਼ ਵੀ, ਪਰ ਇਸ ਵਾਰ ਇਹ ਲੱਗਦਾ ਸੀ ਕਿ ਈਵਨ ਰਿਪਬਲਿਕਨ ਵੀ ਜਿਸ ਐਗਰੈਸ਼ਨ ਨਾਲ ਔਰ ਜਿਸ ਐਨਰਜੀ ਦੇ ਨਾਲ ਜਿਸ ਫਾਈਸਟੀ ਅੰਦਾਜ਼ ਦੇ ਵਿੱਚ ਬਾਈਡਨ ਦੀ ਪ੍ਰੈਜੈਂਟੇਸ਼ਨ ਸੀ, ਰਿਪਬਲਿਕਨਸ ਵੀ ਹੈਰਾਨ ਹੋਏ ਕਿ ਭਾਈ ਈਵਨ ਡੈਮੋਕ੍ਰੈਟਾਂ 'ਚ ਵੀ ਉਹਨਾਂ ਦਾ ਇੱਕ ਵੱਡਾ ਕ੍ਰਿਟਿਕ ਬਾਈਡਨ ਦਾ ਨਿਊਯਾਰਕ ਤੋਂ ਜਾਂ ਕਾਂਗਰਸਮੈਨ, ਉਹਨੇ ਉੱਚੀ ਸਾਰੀ ਕਿਹਾ, ਮਿਸਟਰ ਬਾਈਡਨ ਯੂ ਹੈਵ ਡਨ a fantastic job, awful. So ਇਸ ਤੋਂ ਜ਼ਾਹਰ ਹੈ ਕਿ ਬਈ ਉਹਨਾਂ ਨੂੰ ਡੈਮੋਕ੍ਰੈਟਾਂ ਨੇ ਵੀ ਲੱਗਾ ਕਿ ਬਈ ਹੁਣ ਇਕਨੋਮਿਕਲ ਰਿਕਵਰੀ ਹੋ ਰਹੀ ਹੈ, ਫੋਰਨ ਪਾਲਿਸੀ ਤੇ ਵੀ ਬਾਈਡਨ ਜਿਹੜੇ ਨੇ ਉਹ ਕੌਨਫੀਡੈਂਟ ਨਜ਼ਰ ਆਏ। ਔਰ ਅਮਰੀਕਨ ਵਰਕਰਸ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜਾ ਮਿਡ ਵੈਸਟ ਹੈ ਉਹਦੇ 'ਚ ਕਿਸੇ ਜ਼ਮਾਨੇ 'ਚ ਰੀਗਨ ਨੇ ਜਦੋਂ ਉਹਨੇ ਇਸ ਬੈਲਟ ਦੇ ਵਿੱਚ ਆਪਣੀ ਥਾਂ ਬਣਾਈ ਸੀ ਤਾਂ ਉਹਨੇ ਮਿਡਲ ਕਲਾਸ ਦੇ ਹੱਕਾਂ ਦੀ ਗੱਲ ਬੜੀ ਪਾਵਰ ਦੇ ਨਾਲ ਕੀਤੀ। ਔਰ ਇਸ ਵੇਲੇ ਵੀ ਉਹਨਾਂ ਨੇ ਜਿਹੜੇ ਅਮਰੀਕਨ ਵਰਕਰਸ ਫਸਟ, ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਵੀ ਆਰ ਮੇਕਿੰਗ ਸ਼ੋਰ ਦਾ ਸਪਲਾਈ ਚੇਨ ਫਾਰ ਅਮਰੀਕਾ ਬਿਗਨਸ ਇਨ ਅਮਰੀਕਾ, ਕਿ ਵੀ ਉਹ ਜਿਹੜੇ ਨੇ ਅਮਰੀਕਨ ਜੌਬਸ ਅਮਰੀਕਨਾਂ ਦੇ ਲਈ, ਔਰ ਚਾਈਨਾ ਬੈਲੂਨ ਵਾਲੇ ਨੂੰ ਉਹਨੇ ਢੰਗ ਦੇ ਨਾਲ ਜਿਵੇਂ ਅਸੀਂ ਜ਼ਿਕਰ ਕੀਤਾ ਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ, ਮੈਂ ਹੁਣ ਜਦੋਂ ਮੈਂ ਕਿਹਾ ਵੀ ਇਹਨਾਂ ਦਾ ਕਿਆ ਪਿੱਦੀ ਕਾ ਸ਼ੋਰਬਾ, ਇੱਕ ਪਾਸੇ ਇਹ ਚੱਲ ਰਿਹਾ ਸੀ, ਦੂਸਰੇ ਪਾਸੇ ਜੇ ਇੰਡੀਆ ਦੇ ਵਿੱਚ ਅਡਾਨੀ ਜਿਹਦੇ ਆਲਮੋਸਟ $140 ਬਿਲੀਅਨ ਗਾਇਬ ਹੋ ਗਏ, ਅਡਾਨੀ ਕਿਉਂਕਿ ਉਹ ਇੰਡੀਆ ਦੇ ਹੀ ਗਾਇਬ ਹੋਏ, ਮੋਦੀ ਦਾ ਯਾਰ, ਉਹਨੂੰ ਲੈ ਕੇ ਜਿਵੇਂ ਰਾਹੁਲ ਗਾਂਧੀ ਨੇ 40 ਮਿੰਟ ਦੀ ਆਪੋਜੀਸ਼ਨ ਵੱਲੋਂ ਧੂਆਂਧਾਰ ਤਕਰੀਰ ਦੇ ਨਾਲ ਐਕਸਪੋਜ਼ ਕੀਤਾ ਸੀ ਔਰ ਅੱਜ ਮੋਦੀ ਨੇ ਐਡਰੈਸ ਕੀਤਾ, ਇਹ ਆਸ ਕੀਤੀ ਜਾਂਦੀ ਸੀ ਕਿ ਭਾਈ ਕੋਈ ਨਾ ਕੋਈ ਉਹਦਾ ਜਵਾਬ ਦੇਗਾ। ਹੁਣ ਇੱਥੇ ਅਮਰੀਕਨ ਪ੍ਰੈਜ਼ੀਡੈਂਟ ਜੇ ਸਵਾ ਘੰਟਾ ਐਡਰੈਸ ਕਰਦਾ, ਜਿਹੜੇ ਲੋਕਾਂ ਦੇ ਕੰਸਰਨ ਨੇ, ਹਾਲਾਂਕਿ ਥੋੜਾ ਬਹੁਤ ਡਾਟੇ ਦਾ ਅੱਗਾ ਪਿੱਛਾ ਇਹ ਵੀ ਕਰਦੇ ਨੇ, ਇਹ ਵੀ ਰੋਜ਼ੀ ਪਿਕਚਰ ਦਿਖਾਉਂਦੇ ਨੇ, ਲੇਕਿਨ ਕੋਈ ਵੀ ਖੁੱਲ ਕੇ ਨਹੀਂ ਸੀ ਕਹਿ ਸਕਦਾ ਕਿ ਭਾਈ ਬਾਈਡਨ ਨੇ ਜਾਂ ਹੁਣ ਦੂਜੇ ਪਾਸੇ ਭਾਰਤ ਵਰਗਾ ਗਰੀਬ ਮੁਲਕ ਜਿਸ ਦੇ ਟੈਕਸ ਪੇਅਰ ਮਨੀ, ਜਿਸ ਨੂੰ ਬੈਂਕਾਂ ਦੇ ਲੋਨ, LIC ਦੀ ਦੂਜੇ ਥੱਲੇ $140-150 ਬਿਲੀਅਨ ਗਾਇਬ ਕਰ ਦਿੱਤਾ ਗਿਆ ਹੋਏ, ਸਿੱਧਾ ਅਡਾਨੀ ਔਰ ਮੋਦੀ ਦੇ ਸਬੰਧਾਂ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਾ ਹੋਏ। ਸ਼੍ਰੀਲੰਕਾ ਦੀ ਗਵਰਨਮੈਂਟ ਵੀ ਕਹਿ ਰਹੀ ਹੋਏ ਜੀ ਅਸੀਂ ਪਾਵਰ ਸਟੇਸ਼ਨ ਅਡਾਨੀਆਂ ਨੂੰ, ਮੋਦੀ ਜਦੋਂ ਮਿਲਿਆ ਉਹਨੂੰ ਰਾਜਾ ਪਕਸੇ ਨੂੰ, ਉਹਨੇ ਕਿਹਾ ਰਾਫੇਲ ਬਾਰੇ ਸਾਨੂੰ ਪਤਾ ਹੈ ਵੀ 30,000 ਕਰੋੜ ਦੀ ਭਾਈਵਾਲੀ, ਜਦੋਂ ਕਿ ਅਡਾਨੀਆਂ ਦਾ ਕੋਈ ਐਕਸਪੀਰੀਅੰਸ ਹੀ ਨਹੀਂ ਸੀ। ਲੇਕਿਨ ਮੋਦੀ ਨੇ ਇੱਕ ਵੀ ਲਫ਼ਜ਼ ਅਡਾਨੀ ਦੇ ਉੱਤੇ ਨਹੀਂ ਕਿਹਾ। ਉਹਨੇ ਇਹ ਕਿਹਾ ਜੀ ਮਾਈ ਸ਼ੀਲਡ ਇਜ਼ ਟਰਸਟ ਆਫ ਵਨ, ਕਿ ਮੇਰੇ ਪਿੱਛੇ 140 ਕਰੋੜ ਲੋਕ ਖੜੇ ਨੇ ਭਾਰਤ ਦੇ, ਔਰ ਉਹ ਨਾਲ ਕਹਿ ਰਿਹਾ ਕਿ ਵੀ ਮੈਂ ਕੋਈ ਪਰਵਾਹ ਨਹੀਂ ਕਰਦਾ ਕਿ ਕੌਣ ਕੀ ਕਹਿੰਦਾ, ਕਿਉਂਕਿ ਮੇਰੇ ਪਿੱਛੇ 140 ਕਰੋੜ ਲੋਕ ਖੜੇ ਨੇ ਦੇਸ਼ ਦੇ। ਔਰ ਇਸ ਦੇ ਉੱਤੇ ਜਿਹੜਾ ਰਾਜ ਸਭਾ ਦੇ ਵਿੱਚ ਕਾਂਗਰਸ ਦਾ ਲੀਡਰ ਹੈ ਮਿਸਟਰ ਖਾਰਗੇ, ਉਹਨੇ ਕਿਹਾ ਕਿ ਹੀ ਕਾਲਸ PM ਮੋਦੀ ਮੌਨੀ ਬਾਬਾ ਫਾਰ ਹਿਜ਼ ਅਲੈਜਡ ਸਾਇਲੈਂਸ ਔਨ ਹੇਟ ਸਪਰੈਡਿੰਗ ਕੋਲੀਗਸ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਕੁਲੀਗ ਦੇ ਨਫ਼ਰਤ ਫੈਲਾ ਰਹੇ ਨੇ। ਹੁਣ ਦਿਲਚਸਪ ਗੱਲ ਇਹ ਹੈ ਵੀ ਜਿਹੜਾ ਚੈਲੰਜ ਰਾਹੁਲ ਗਾਂਧੀ ਨੇ ਫੈਕਟਸ ਦੇ ਆਧਾਰ ਦੇ ਉੱਤੇ ਕੀਤਾ, ਉਹ BJP ਨੇ ਈਵਨ ਪਾਰਲੀਮੈਂਟ ਦੇ ਰੈਕਟ ਚੋਂ ਵੀ ਉਹਨੂੰ ਐਕਸਪੰਜ ਕਰਾਤਾ ਵੀ ਇਹਨੂੰ ਕੱਢੋ ਬਾਹਰ। ਔਰ ਇਹ ਇਸ ਤੋਂ ਬਾਅਦ ਇਹਦੀ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਇਟ ਇਜ਼ ਕਲੀਅਰ PM ਮੋਦੀ ਪ੍ਰੋਟੈਕਟਿੰਗ ਅਦਾਨੀ। He said Prime Minister didn't answer the questions he had posted to him. ਔਰ ਇਹ ਇਸ ਸਾਰੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਪਾਸੇ ਬੇਸ਼ੱਕ ਖਾਮੀਆਂ ਨੇ ਇਸ ਸਿਸਟਮ 'ਚ ਵੀ ਨੇ, ਲੇਕਿਨ ਤੁਸੀਂ ਦੇਖਦੇ ਹੋ ਜਦੋਂ ਐਡਰੈਸ ਸੀ ਸਟੇਟ ਆਫ ਦਾ, ਤੁਹਾਨੂੰ ਫਖਰ ਮਹਿਸੂਸ ਹੁੰਦਾ ਹੈ ਕਿ ਅਮਰੀਕਨ ਹੋਣ ਤੇ ਕਿ ਭਾਈ ਇੱਕ ਇੰਸਟੀਟਿਊਸ਼ਨਸ ਨੇ ਕਿਵੇਂ ਸਿਵਲਾਈਜ਼ ਤਰੀਕੇ ਨਾਲ ਆਪਣਾ ਕੇਸ ਵੀ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਕਿਸੇ ਤੇ ਇਹ ਨਹੀਂ ਜੇ ਰਿਪਬਲਿਕਨ ਜਾਂ ਆਪਣੀ ਪਾਰਟੀ ਦਾ ਨਹੀਂ ਕਿਸੇ ਨੇ ਕਿਹਾ ਤਾਂ ਉਹਨੂੰ NSA ਥੱਲੇ ਚੱਕ ਲਓ, ਉਹਨੂੰ ਦੇਸ਼ ਧਰੋਹੀ ਕਹਿ ਦਿਓ, ਉਹਨੂੰ ਕੋਈ ਹੋਰ ਕਹਿ ਦਿਓ, ਔਰ ਤੁਸੀਂ ਮੁਲਕ ਦੇ ਸਾਹਮਣੇ ਫਖਰ ਨਾਲ ਕਹਿ ਰਹੇ ਹੋ ਕਿ ਭਾਈ ਅਮਰੀਕਾ ਭਾਵੇਂ ਅਸੀਂ ਮੁਸ਼ਕਲਾਂ 'ਚ ਆਉਂਦੇ ਹਾਂ ਪਰ ਹਰ ਮੁਸ਼ਕਲ ਤੋਂ ਬਾਅਦ ਅਸੀਂ ਮਜ਼ਬੂਤ ਹੋ ਕੇ ਨਿਕਲਦੇ ਹਾਂ। ਸੋ ਅਸੀਂ ਮੈਂ ਸਮਝਦਾ ਕਿ ਵੀ ਅੱਜ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ
ਉਹਨੇ ਇਹ ਦੱਸਿਆ ਕਿ ਵੀ 2024 ਦੇ ਵਿੱਚ ਵੀ ਬਾਈਡਨ ਰਨ ਕਰਨਗੇ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੀ ਡੋਮੈਸਟਿਕ ਇਕਨੋਮੀ ਹੈ ਉਹ ਹੋਰ ਵੀ ਇੰਪਰੂਵ ਹੋਏਗੀ। ਫੋਰਨ ਪਾਲਿਸੀ 'ਚ ਕੋਈ ਮੇਜਰ ਚੇਂਜ ਨਹੀਂ ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।